ਅੱਜ ਦਿੱਲੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਵਾਏ ਇੱਕ ਸਮਾਗਮ ਵਿੱਚ ਪੰਜਾਬ ਦਾ ਇੱਕ ਵਫਦ ਮਿਲਿਆ ਉਹਨਾਂ ਨੂੰ ਤੇ ਉਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ 26 ਦਸੰਬਰ ਨੂੰ ਬਾਲ ਵੀਰ ਦਿਵਸ ਦੇ ਰੂਪ ਚ ਮਨਾਏ ਜਾਣ ਲਈ ਧੰਨਵਾਦ ਕੀਤਾ। ਉਹ ਜਿਹੜਾ ਵੀਰ ਬਾਲ ਦਿਵਸ ਦੀਆਂ ਵਧਾਈਆਂ ਦਿੰਦੇ ਫਿਰਦੇ ਆ ਵੀ ਧੰਨਵਾਦ ਕਰਦੇ ਆ ਇਹਨਾਂ ਲੋਕਾਂ ਦਾ ਸੋਚ, ਕਿਉਂਕਿ ਜਿਹੜਾ ਪੰਥਕ ਦਰਦ ਰੱਖਣ ਵਾਲੇ ਲੋਕ ਨੇ ਉਹਨਾਂ ਨੇ ਤਾਂ ਸਾਰਿਆਂ ਨੇ ਇਹਨੂੰ ਮਾੜਾ ਮੰਨਿਆ। ਜਿਹੜੀ ਬੀਜੇਪੀ ਜਿਹੜੀ ਆ ਉਹ ਅਕਤੂਬਰ ਮਹੀਨੇ ਦੇ ਵਿੱਚ ਇੰਨੀ ਜ਼ਿਆਦਾ ਅਛੂਤ, ਇੰਨੀ ਜ਼ਿਆਦਾ ਗਲਤ, ਇੰਨੀ ਜ਼ਿਆਦਾ ਮਾੜੀ ਮੰਨੀ ਜਾਂਦੀ ਸੀ ਕਿ ਉਹਦੇ ਵਰਕਰਾਂ ਨੂੰ, ਆਗੂਆਂ ਨੂੰ ਪੰਜਾਬ ਦੇ ਵਿੱਚ ਕੋਈ ਖੰਘਣ ਨਹੀਂ ਸੀ ਦਿੰਦਾ। ਅੱਜ ਉਸ ਬੀਜੇਪੀ ਦਾ 2-3 ਮਹੀਨਿਆਂ ਦਾ ਜਿਹੜਾ ਹੈਗਾ ਹਾਲ ਉਹ ਬਿਲਕੁਲ ਹੀ ਬਦਲਿਆ ਹੋਇਆ। ਅਮਿਤ ਸ਼ਾਹ ਜਿਸ ਦਿਨ ਬਾਦਲ ਦਲ ਵੱਲੋਂ ਥਾਪੇ ਹੋਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਸੀ, ਉਹਦੇ ਨਾਲ ਹੇਠਾਂ ਤੱਕ ਇੱਕ ਸੁਨੇਹਾ ਜਿਹੜਾ ਸੀਗਾ ਉਹ ਸਿੱਖਾਂ ਨੂੰ, ਸਿੱਖ ਜਗਤ ਨੂੰ ਦਿੱਤਾ ਗਿਆ ਕਿ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। 15 ਦਸੰਬਰ ਤੋਂ ਲੈ ਕੇ ਜਿਹੜਾ ਮਾਹੌਲ ਨੈਰੇਟਿਵ ਸਿਰਜ ਕੇ ਬੀਜੇਪੀ ਨੇ, ਆਰਐਸਐਸ ਨੇ ਪੰਜਾਬ ਦੇ ਬਹੁਤ ਸਾਰੇ ਸਿੱਖਾਂ ਨੂੰ ਭਰਮਾਇਆ, ਉਹ ਸਾਰਾ ਝੂਠਾ ਨਿਕਲਿਆ, ਉਹ ਫੇਕ ਨਿਕਲਿਆ। ਕੋਈ ਰਿਹਾਈ ਨਹੀਂ ਹੋਈ, ਕੋਈ ਗੱਲ ਨਹੀਂ ਬਣੀ, ਕੋਈ ਚੱਕਰ ਜਿਹੜਾ ਸਿਰੇ ਨਹੀਂ ਚੜਿਆ। ਨਾ ਅਮਿਤ ਸ਼ਾਹ ਨੇ ਨਾ ਕੇਜਰੀਵਾਲ ਨੇ ਕੋਈ ਰਾਹ ਨਹੀਂ ਦਿੱਤਾ। ਇਸ ਵਾਰ ਕੇਜਰੀਵਾਲ ਨੇ ਸਿੱਖਾਂ ਦੀ ਜਾਂ ਸਿੱਖ ਵੋਟਾਂ ਦੀ ਪਰਵਾਹ ਕੀਤੀ ਹੋਈ ਨਹੀਂ ਤੇ ਉਹਨਾਂ ਨੇ ਸਿੱਧਾ ਠੋਕ ਵਜਾ ਕੇ ਇਹ ਆਖਿਆ ਕਿ ਹਿੰਦੂ ਦੀ ਵੋਟ ਆ ਜਿਹੜੀ ਉਹ ਲਓ, ਸਿੱਖਾਂ ਦੀ ਵੋਟ ਆ ਜਿਹੜੀ ਉਹ ਜਿੰਨੀ ਕੁ ਮਿਲਦੀ ਆ ਬਸ ਉਹ ਮਿਲ ਹੀ ਜਾਣੀ। ਸਾਨੂੰ ਇਹ ਯਕੀਨ ਆ, ਇਹ ਵਿਸ਼ਵਾਸ ਆ ਕਿ ਗੰਗੂ ਦੇ ਵਾਰਸ ਕਦੇ ਪੰਜਾਬ ਨਾਲ ਜਾਂ ਪੰਥ ਨਾਲ ਵਫਾ ਨਹੀਂ ਕਰਨਗੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵੀ ਆਪਾਂ ਚਰਚਾ ਤਾਂ ਦੀਪ ਸਿੱਧੂ ਬਾਰੇ ਹੀ ਕਰਾਂਗੇ, ਪਰ ਕੁਝ ਹੋਰ ਵੀ ਜ਼ਰੂਰੀ ਗੱਲਾਂ ਨੇ, ਜਿਨ੍ਹਾਂ ਵਿੱਚੋਂ ਇੱਕ ਤਾਂ ਇਹ ਹੈ ਕਿ ਵੋਟਾਂ ਜਿਹੜੀਆਂ ਨੇ ਉਹ ਬਿਲਕੁਲ ਸਿਰ ਤੇ ਆ ਗਈਆਂ। ਬੇਸ਼ੱਕ ਸਾਡੇ ਵਰਗੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੂੰ ਕੀ ਫਰਕ ਪੈਂਦਾ ਕਿ ਮੁੱਖ ਮੰਤਰੀ ਕਿਹੜਾ ਤੇ ਪ੍ਰਧਾਨ ਮੰਤਰੀ ਕਿਹੜਾ। ਅਸੀਂ ਜਦੋਂ ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਾਂਗੇ, ਇਸ ਸਿਸਟਮ ਨੇ ਸਾਡੇ ਦੁਆਲੇ ਹੋਣਾ ਹੀ ਹੋਣਾ ਤੇ ਅਸੀਂ ਆਪਦੇ ਰਾਹ ਤੋਂ ਪਾਸੇ ਨਹੀਂ ਹੋ ਸਕਦੇ। ਸੋ ਬੇਸ਼ੱਕ ਸਾਨੂੰ ਕੋਈ ਫਰਕ ਨਾ ਪੈਂਦਾ ਹੋਵੇ ਕਿ ਕਿਹੜੀ ਪਾਰਟੀ ਦੀ ਸਰਕਾਰ ਬਣਦੀ ਹੈ, ਕਿਉਂਕਿ ਸਾਰੀਆਂ ਪਾਰਟੀਆਂ ਉਸੇ ਸਿਸਟਮ 'ਚੋਂ ਚੱਲਦੀਆਂ ਨੇ ਤੇ ਹਰੇਕ ਮੁੱਖ ਮੰਤਰੀ ਨੂੰ ਭਾਰਤੀ ਜਿਹੜੀ ਏਜੰਸੀਆਂ ਨੇ, ਹਕੂਮਤੀ ਨੈਟਵਰਕ ਆ, ਉਹਦੇ ਅਨੁਸਾਰ ਚੱਲਣਾ ਪੈਂਦਾ। ਪਰ ਸਾਡੇ ਭਾਈਚਾਰੇ ਨੂੰ ਇਸ ਵੇਲੇ ਪੂਰਾ ਬੁਖਾਰ ਚੜਿਆ ਹੋਇਆ ਤੇ ਹਰੇਕ ਨੂੰ ਲੱਗਦਾ ਕਿ ਜੇ ਫਲਾਨਾ ਜਿਤਾ ਲਈਏ ਤਾਂ ਗੱਲ ਬਣ ਜੂ, ਕੋਈ ਕਹਿੰਦਾ ਫਲਾਣੇ ਨੂੰ ਹਰਾ ਕੇ ਗੱਲ ਬਣ ਜੂ। ਪਰ ਇੱਕ ਗੱਲ ਕਮਾਲ ਦੀ ਆ ਕਿ ਜਿਹੜੀ ਬੀਜੇਪੀ ਜਿਹੜੀ ਆ ਉਹ ਅਕਤੂਬਰ ਮਹੀਨੇ ਦੇ ਵਿੱਚ ਇੰਨੀ ਜ਼ਿਆਦਾ ਅਛੂਤ, ਇੰਨੀ ਜ਼ਿਆਦਾ ਗਲਤ, ਇੰਨੀ ਜ਼ਿਆਦਾ ਮਾੜੀ ਮੰਨੀ ਜਾਂਦੀ ਸੀ ਕਿ ਉਹਦੇ ਵਰਕਰਾਂ ਨੂੰ, ਆਗੂਆਂ ਨੂੰ ਪੰਜਾਬ ਦੇ ਵਿੱਚ ਕੋਈ ਖੰਘਣ ਨਹੀਂ ਸੀ ਦਿੰਦਾ। ਅੱਜ ਉਸ ਬੀਜੇਪੀ ਦਾ 2-3 ਮਹੀਨਿਆਂ ਦਾ ਜਿਹੜਾ ਹੈਗਾ ਹਾਲ ਉਹ ਬਿਲਕੁਲ ਹੀ ਬਦਲਿਆ ਹੋਇਆ ਤੇ ਅੱਜ ਜਿਹੜੀਆਂ ਫੋਟੋਆਂ ਆਈਆਂ ਨੇ, ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ, ਜਾਂ ਪ੍ਰੋਗਰਾਮ ਜਿਹੜੇ ਚੱਲ ਰਹੇ ਨੇ ਅਮਿਤ ਸ਼ਾਹ ਦੇ ਆਉਣ ਤੋਂ ਬਾਅਦ, ਮੋਦੀ ਦੇ ਆਉਣ ਤੋਂ ਬਾਅਦ, ਉਹਦੇ ਨਾਲ ਤਾਂ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਬੀਜੇਪੀ ਦੇ ਤੇ ਸਿੱਖਾਂ ਦੇ ਜਾਂ ਪੰਜਾਬ ਦੇ ਸਮੀਕਰਨਾਂ ਵਿੱਚ ਬਦਲਾਅ ਆਇਆ ਦਿਖ ਰਿਹਾ। ਅਮਿਤ ਸ਼ਾਹ ਜਿਸ ਦਿਨ ਬਾਦਲ ਦਲ ਵੱਲੋਂ ਥਾਪੇ ਹੋਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਸੀ, ਉਹਦੇ ਨਾਲ ਹੇਠਾਂ ਤੱਕ ਇੱਕ ਸੁਨੇਹਾ ਜਿਹੜਾ ਸੀਗਾ ਉਹ ਸਿੱਖਾਂ ਨੂੰ, ਸਿੱਖ ਜਗਤ ਨੂੰ ਦਿੱਤਾ ਗਿਆ ਕਿ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਇੱਕ ਉਹ ਦਿਨ ਸੀ ਜਿੱਦਣ ਮਨਜਿੰਦਰ ਸਿੰਘ ਸਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਤਿਆਗ ਕੇ ਜਦੋਂ ਬੀਜੇਪੀ ਵਿੱਚ ਗਿਆ ਸੀਗਾ, ਉਸ ਦਿਨ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਤਿੱਖੀਆਂ ਗੱਲਾਂ ਕੀਤੀਆਂ ਸੀ ਤੇ ਬਹੁਤ ਸਖਤ ਸ਼ਬਦ ਜਿਹੜੇ ਅਸੀਂ ਵਰਤੇ ਸੀ। ਪਰ ਉਹੀ ਮਨਜਿੰਦਰ ਸਿੰਘ ਸਰਸਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਨਾਲ ਬੈਠਾ ਸੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਮੌਕੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਾਇਦ ਹੀ ਕੋਈ ਉਹ ਗੱਲ ਚੇਤੇ ਹੋਵੇ ਜਿਹੜੀ ਉਹਨਾਂ ਨੇ ਪਹਿਲਾਂ ਆਖੀ ਸੀ। ਤੇ ਗਿਆਨੀ ਹਰਪ੍ਰੀਤ ਸਿੰਘ ਦੀ ਇਸ ਮੁਲਾਕਾਤ ਮੌਕੇ ਇੱਕ ਮਾਹੌਲ, ਇੱਕ ਨੈਰੇਟਿਵ, ਇੱਕ
ਭਾਵ ਸਿਰਜਣ ਦਾ ਯਤਨ ਕੀਤਾ ਗਿਆ ਕਿ ਬਸ ਸਿੱਖਾਂ ਦੇ ਮਸਲੇ ਹੱਲ ਨੇ। ਇਸ ਤੋਂ ਪਹਿਲਾਂ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਜਿਹੜੇ ਨਜ਼ਰਬੰਦਾਂ ਦੇ ਬਾਰੇ ਜਿਹੜਾ ਸੰਘਰਸ਼ ਚੱਲ ਰਿਹਾ ਸੀਗਾ, ਉਹਦੇ ਤਹਿਤ ਕਦੇ ਕੇਜਰੀਵਾਲ ਨੇ ਕਹਿਤਾ ਕਿ ਜੀ ਬੜੀ ਜਲਦੀ ਮੀਟਿੰਗ ਦਿੱਲੀ 'ਚ ਜਿਹੜਾ ਬੋਰਡ ਆ ਸੈਂਟੈਂਸ ਨੂੰ ਜਿਹੜਾ ਦੇਖਦਾ, ਜਿਹੜਾ ਕੈਦੀਆਂ ਦੇ ਮਸਲਿਆਂ ਨੂੰ ਦੇਖਦਾ ਬੋਰਡ, ਉਸ ਬੋਰਡ ਦੀ ਬੜੀ ਜਲਦੀ ਮੀਟਿੰਗ ਕਰਾਂਗੇ ਤੇ ਮਸਲਾ ਹੱਲ ਕਰ ਦਿਆਂਗੇ ਜੀ, ਕੋਈ ਚੱਕਰ ਹੀ ਨਹੀਂਗਾ, ਦਵਿੰਦਰਪਾਲ ਭੁੱਲਰ ਦੀ ਰਿਹਾਈ ਬਣਦੀ ਆ ਤਾਂ ਚੱਕ ਦਿਆਂਗੇ ਫਟ। ਪਰ ਉਹ ਵੋਟਾਂ ਬਿਲਕੁਲ ਪੈ ਗਈਆਂ ਹੀ, ਸਮਝੋ 2 ਦਿਨ ਰਹਿੰਦੇ ਆ ਹੁਣ ਤਾਂ, ਸ਼ਨੀਵਾਰ ਐਤਵਾਰ ਵਿਚਾਲੇ, ਤੇ ਕੋਈ ਲਾਲਚ ਅੱਜ ਲੱਗਦਾ ਨਹੀਂ ਕਿ ਮੀਟਿੰਗ ਹੋਣੀ ਹੈ। ਉਹਨਾਂ ਨੇ ਨਿਗਾਹ ਹੀ ਲਈਆਂ ਵੋਟਾਂ, ਤੇ ਜਿਹੜਾ ਉਹਨਾਂ ਦਾ ਪਾਰਟੀ ਦਾ ਸਟੈਂਡ ਸੀ ਕਿ ਅਸੀਂ ਭੁੱਲਰ ਨੂੰ ਰਿਹਾ ਕੀਤਾ, ਸਾਨੂੰ ਹਿੰਦੂਆਂ ਦੀਆਂ ਵੋਟਾਂ ਨਹੀਂ ਪੈਣੀਆਂ, ਉਹਦੇ ਹਿਸਾਬ ਨਾਲ ਕੇਜਰੀਵਾਲ ਤੇ ਉਹਦੀ ਸੈਨਾ ਜਿਹੜੀ ਆ ਉਹ ਆਪਦੇ ਰਾਹ ਤੇ ਚੱਲ ਰਹੀ। ਪਿਛਲੀ ਜਿਹੜੀ ਵਿਧਾਨ ਸਭਾ ਦੀ ਚੋਣ ਜਦੋਂ ਹੋਈ ਸੀ, ਉਸ ਮੌਕੇ ਮੋਗੇ ਦੇ ਵਿੱਚ ਇੱਕ ਘਰ ਵਿੱਚ ਠਹਿਰਨ ਤੋਂ ਬਾਅਦ ਜਿਸ ਤਰੀਕੇ ਦਾ ਵਿਵਾਦ ਕੇਜਰੀਵਾਲ ਨੂੰ ਮਹਿੰਗਾ ਪਿਆ ਸੀ, ਉਹਦੇ ਹਿਸਾਬ ਤੋਂ ਬਿਲਕੁਲ ਉਲਟ ਚੱਲਦਿਆਂ ਹੋਇਆਂ ਇਸ ਵਾਰ ਕੇਜਰੀਵਾਲ ਨੇ ਸਿੱਖਾਂ ਦੀ ਜਾਂ ਸਿੱਖ ਵੋਟਾਂ ਦੀ ਪਰਵਾਹ ਕੀਤੀ ਹੋਈ ਨਹੀਂ, ਤੇ ਉਹਨਾਂ ਨੇ ਸਿੱਧਾ ਠੋਕ ਵਜਾ ਕੇ ਇਹ ਆਖਿਆ ਕਿ ਹਿੰਦੂ ਦੀ ਵੋਟ ਆ ਜਿਹੜੀ ਉਹ ਲਓ, ਸਿੱਖਾਂ ਦੀ ਵੋਟ ਆ ਜਿਹੜੀ ਉਹ ਜਿੰਨੀ ਕੁ ਮਿਲਦੀ ਆ ਬਸ ਉਹ ਮਿਲ ਹੀ ਜਾਣੀ। ਸਿੱਖਾਂ ਦੀ ਵੋਟ ਬਾਰੇ ਇਹ ਆਪਾਂ ਨੂੰ ਪਤਾ ਕਿ ਕਾਂਗਰਸੀਆਂ ਤੋਂ ਤੇ ਬਾਦਲਕਿਆਂ ਤੋਂ ਦੁਖੀ ਹੋਏ ਜਿਹੜੇ ਸਿੱਖ ਨੇ, ਉਹ ਬੀਜੇਪੀ ਜਾਂ ਆਮ ਆਦਮੀ ਪਾਰਟੀ ਚੋਂ ਇੱਕ ਧਿਰ ਨੂੰ ਹੀ ਵੋਟ ਪਾ ਸਕਦੇ ਸੀ। ਬੀਜੇਪੀ ਨੇ ਕਿਸਾਨ ਸੰਘਰਸ਼ ਦੌਰਾਨ ਬਹੁਤ ਜ਼ਿਆਦਾ ਵਿਰੋਧ ਸਹਿੜ ਲਿਆ, ਇਸ ਕਰਕੇ ਬੀਜੇਪੀ ਨਾਲੋਂ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਜ਼ਿਆਦਾ ਹਵਾ। ਤੇ ਆਪਾਂ ਇਹ ਗੱਲ ਇਸ ਪ੍ਰੋਗਰਾਮ ਰਾਹੀਂ ਇੰਨੀ ਕੁ ਜ਼ਰੂਰ ਕਹਿ ਸਕਦੇ ਹਾਂ ਕਿ ਕਾਂਗਰਸ ਨਾਲੋਂ, ਬਾਦਲ ਦਲ ਨਾਲੋਂ, ਭਾਜਪਾ ਨਾਲੋਂ ਆਮ ਆਦਮੀ ਪਾਰਟੀ ਦੀ ਕਾਫੀ ਪੰਜਾਬ ਦੇ ਵਿੱਚ ਹਵਾ ਬਣੀ ਹੋਈ ਹੈ। ਕਿੰਨੀਆਂ ਕੁ ਸੀਟਾਂ ਜਿੱਤਦੇ ਆ, ਕੀ ਇਕੱਲੇ ਸਰਕਾਰ ਬਣਾਉਣ ਤੱਕ ਉਹ ਜਾਂਦੇ ਆ, ਇਹ ਗੱਲ ਤਾਂ ਬਾਅਦ ਦੀ ਆ, ਪਰ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਕਾਫੀ ਲੋਕਾਂ ਦੀ ਹਮਾਇਤ ਜਿਹੜੀ ਆ ਉਹ ਮਿਲ ਰਹੀ ਹੈ। ਆਮ ਆਦਮੀ ਪਾਰਟੀ ਦੇ ਮਗਰ ਪੈਰ ਦੱਬੀ ਆਉਂਦੀ ਆ ਬੀਜੇਪੀ। ਬੀਜੇਪੀ ਨੇ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ, ਉਹੋ ਜਿਹੇ ਹੀ ਕਈ ਜਿਹੜੇ ਨੇ ਪੈਂਤੜੇ ਉਹ ਖੇਡੇ ਆ। ਗਿਆਨੀ ਹਰਪ੍ਰੀਤ ਸਿੰਘ ਵਾਲੀ ਮੀਟਿੰਗ ਜਿਹਦੇ ਵਿੱਚ ਇਹ ਮਾਹੌਲ ਸਿਰਜਿਆ ਗਿਆ, ਜਿਹੜਾ ਕੇਜਰੀਵਾਲ ਨੇ ਵੀ ਗੱਲ ਛੇੜੀ ਕਿ ਬਸ ਜੀ ਭੁੱਲਰ ਸਾਹਿਬ ਉਹਨਾਂ ਦੀ ਰਿਹਾਈ ਹੋਣ ਲੱਗੀ ਆ, ਇਸ ਮੁਲਾਕਾਤ ਮੌਕੇ ਇਸ ਭਾਵ ਨੂੰ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਹੋਣ ਹੀ ਲੱਗੀ ਆ ਤਾਂ ਬਲ ਮਿਲਿਆ ਸੀ, ਕਿਉਂਕਿ ਇਸ ਅਮਿਤ ਸ਼ਾਹ ਤੇ ਗਿਆਨੀ ਹਰਪ੍ਰੀਤ ਸਿੰਘ ਵਾਲੀ ਮੀਟਿੰਗ ਤੋਂ 2-3 ਦਿਨ ਪਹਿਲਾਂ ਸਿੱਖ ਜਥੇਬੰਦੀਆਂ ਦੇ ਇੱਕ ਵਫਦ ਨਾਲ ਗਜਿੰਦਰ ਸਿੰਘ ਸ਼ੇਖਾਵਤ, ਜਿਹੜਾ ਬੀਜੇਪੀ ਪੰਜਾਬ ਦੇ ਮਾਮਲਿਆਂ ਦਾ ਇੰਚਾਰਜ ਆ, ਉਸ ਮੁਲਾਕਾਤ ਮੌਕੇ ਜਦੋਂ ਸਾਰੀ ਚਰਚਾ ਹੋਈ, ਉਸ ਚਰਚਾ ਦੇ ਐਂਡ ਦੇ ਉੱਤੇ ਗਜਿੰਦਰ ਸਿੰਘ ਸ਼ੇਖਾਵਤ ਨੇ ਸਿੱਖ ਨੁਮਾਇੰਦਿਆਂ ਦੀ ਹਾਜ਼ਰੀ 'ਚ ਅਮਿਤ ਸ਼ਾਹ ਨੂੰ ਫੋਨ ਕੀਤਾ ਤੇ ਉਹਨੇ ਕਿਹਾ ਕਿ ਮੈਨੂੰ 2 ਦਿਨ ਦਿਓ, ਬਸ 2 ਦਿਨ ਬਾਅਦ ਭੁੱਲਰ ਸਾਹਿਬ ਦੀ ਰਿਹਾਈ ਦਾ ਮਸਲਾ ਹੱਲ ਕਰ ਦਿੰਦੇ ਆ, ਗੁਰਦੀਪ ਸਿੰਘ ਖੈੜੇ ਦੀ ਰਿਹਾਈ ਦਾ ਮਸਲਾ ਵੀ ਹੱਲ ਕਰ ਦਿੰਦੇ ਆ, ਤੇ ਜਿਹੜਾ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਨੋਟੀਫਿਕੇਸ਼ਨ ਹੋਇਆ ਸੀ, ਉਹਦੇ ਅਨੁਸਾਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਫਾਂਸੀ ਆ ਉਹ ਵੀ ਉਮਰ ਕੈਦ 'ਚ ਬਦਲ ਦਿੰਦੇ। ਉਦੋਂ 2 ਦਿਨ ਬਾਅਦ ਜਦੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਹੋਈ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਬਾਅਦ 'ਚ ਪੋਸਟ ਪਾ ਕੇ ਦੱਸਿਆ ਵੀ ਸੀਗਾ ਕਿ ਮੈਂ ਆਹ ਗੱਲਾਂ ਕੀਤੀਆਂ ਨੇ ਸਿੱਖ ਮਸਲਿਆਂ ਦੇ ਉੱਤੇ, ਤੇ ਉਸ ਮੌਕੇ ਵੀ ਲੋਕਾਂ ਨੂੰ ਲੱਗਿਆ ਕਿ ਬੜੀ ਜਲਦੀ ਰਿਹਾਈ ਹੋ ਜੂਗੀ। ਪਰ ਚਾਹੇ ਕੇਜਰੀਵਾਲ ਆ ਤੇ ਚਾਹੇ ਅਮਿਤ ਸ਼ਾਹ ਹੋਣੀ ਬੀਜੇਪੀ ਵਾਲੇ ਨੇ, ਰਿਹਾਈ ਜਾਂ ਸਿੱਖ ਮਸਲਿਆਂ ਦੇ ਬਾਰੇ ਉਹਨਾਂ ਨੇ ਗੱਲੀ ਬਾਤੀ ਦਾ ਬੜਾ ਕੁਝ ਕੀਤਾ, ਪਰ ਦਿੱਤਾ ਲਿਆ ਕੁਛ ਨਹੀਂ। ਆਪਾਂ ਸਾਰਿਆਂ ਨੂੰ ਇਹ ਵੀ ਪਤਾ ਕਿ ਜਦੋਂ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਸੀ, ਉਹਨਾਂ ਦੇ ਆਉਣ ਤੋਂ ਪਹਿਲਾਂ ਇੱਕ ਮਾਹੌਲ ਸਿਰਜਿਆ ਗਿਆ ਸੀ ਕਿ ਜੀ ਪੰਜਾਬ ਨੂੰ ਇੱਕ ਪੈਕੇਜ ਮਿਲਣ ਜਾ ਰਿਹਾ, ਪੰਜਾਬ ਦੇ ਜੀ ਆਰਥਿਕ ਤੌਰ ਦੇ ਉੱਤੇ ਜਿਹੜਾ ਸੰਕਟ ਆ, ਐਡਾ ਭਾਰੀ ਕਰਜ਼ਾ, ਉਹਦਾ ਮਸਲਾ ਹੱਲ ਹੋ ਜਾਣਾ, ਚੰਡੀਗੜ੍ਹ ਪੰਜਾਬ ਨੂੰ ਮਿਲਿਆ ਹੀ ਲਓ, ਬਸ ਜੀ ਜੇਲ੍ਹਾਂ ਤੋਂ ਨਜ਼ਰਬੰਦ ਛੱਡ ਹੀ ਦੇਣੇ ਆ। ਇੰਨਾ ਭਾਵਕ ਹੋਏ ਸੀ ਉਦੋਂ ਸਾਡੇ ਬੰਦੇ, ਸਾਡੇ ਸਿੱਖ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੀਆਂ ਜਥੇਬੰਦੀਆਂ ਤੇ ਸ਼ਖਸੀਅਤਾਂ, ਜਾਂ ਇਉਂ ਕਹੀਏ ਵੀ ਜਿਨ੍ਹਾਂ ਲੋਕਾਂ ਨੂੰ ਲੱਗਦਾ ਕਿ ਹੁਣ ਹੋਰ ਤਾਂ ਕੋਈ ਰਾਹ ਹੈ ਨਹੀਂ, ਨਰਿੰਦਰ ਮੋਦੀ ਨੂੰ ਮਿਲੋ, ਅਮਿਤ ਸ਼ਾਹ ਨੂੰ ਮਿਲੋ, ਬੀਜੇਪੀ ਨਾਲ ਮੇਲ ਜੋਲ ਕਰੋ ਤੇ ਆਪਾਂ ਆਪਦੇ ਬੰਦੇ ਛਡਾ ਲਓ, ਉਹਨਾਂ ਸਾਰਿਆਂ ਨੂੰ ਮੇਰੀ ਖਾਸ ਤੌਰ ਤੇ ਜਿਹੜੀ ਬੋਲਬਾਣੀ ਸੀ ਉਹ ਤੋਂ ਤਕਲੀਫ ਹੋਈ ਸੀ ਜਦੋਂ ਮੈਂ ਕਿਹਾ ਸੀਗਾ ਕਿ ਮਿਲਣਾ ਮਿਲਾਉਣਾ ਕੁਛ ਨਹੀਂ, ਪਰ ਉਹਨਾਂ ਲੋਕਾਂ ਨੂੰ ਮੇਰੀ ਗੱਲ ਉਸ ਟਾਈਮ ਜਚੀ ਨਹੀਂ ਸੀ ਤੇ ਮੇਰੇ ਸਮੇਤ ਹੋਰ ਜਿਨ੍ਹਾਂ ਨੇ ਵੀ ਇਹੋ ਜਿਹੀਆਂ ਗੱਲਾਂ ਕੀਤੀਆਂ ਸਾਰਿਆਂ ਨੂੰ
ਉਹਨਾਂ ਨੇ ਕਾਫੀ ਮਾੜਾ ਚੰਗਾ ਵੀ ਬੋਲਿਆ। ਖੈਰ, ਜਦੋਂ ਕੋਈ ਬੰਦਾ ਸੱਚ ਬੋਲਦਾ ਉਹਨੂੰ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ ਕਿ ਪ੍ਰਤੀਕਿਰਿਆ ਆਵੇਗੀ, ਤੇ ਕਾਫੀ ਸਖਤ ਪ੍ਰਤੀਕਿਰਿਆ ਮੈਨੂੰ ਉਹਨਾਂ ਦਿਨਾਂ 'ਚ ਮਿਲੀ। ਖੈਰ, ਚਾਹੁੰਦੇ ਤਾਂ ਅਸੀਂ ਵੀ ਹਾਂ ਕਿ ਸਾਡੇ ਜਿਹੜੇ ਮਸਲੇ ਆ ਹੱਲ ਹੋਣ, ਪਰ ਸਾਨੂੰ ਇਹ ਯਕੀਨ ਆ, ਇਹ ਵਿਸ਼ਵਾਸ ਆ ਕਿ ਗੰਗੂ ਦੇ ਵਾਰਸ ਕਦੇ ਪੰਜਾਬ ਨਾਲ ਜਾਂ ਪੰਥ ਨਾਲ ਵਫਾ ਨਹੀਂ ਕਰਨਗੇ। ਸੋ ਸਾਡੇ ਸਾਹਮਣੇ ਆ ਕਿ ਦਸੰਬਰ ਮਹੀਨੇ ਦੇ 15 ਦਸੰਬਰ ਤੋਂ ਲੈ ਕੇ ਜਿਹੜਾ ਮਾਹੌਲ ਨੈਰੇਟਿਵ ਸਿਰਜ ਕੇ ਬੀਜੇਪੀ ਨੇ, ਆਰਐਸਐਸ ਨੇ ਪੰਜਾਬ ਦੇ ਬਹੁਤ ਸਾਰੇ ਸਿੱਖਾਂ ਨੂੰ ਭਰਮਾਇਆ, ਉਹ ਸਾਰਾ ਝੂਠਾ ਨਿਕਲਿਆ, ਉਹ ਫੇਕ ਨਿਕਲਿਆ। ਕੋਈ ਰਿਹਾਈ ਨਹੀਂ ਹੋਈ, ਕੋਈ ਗੱਲ ਨਹੀਂ ਬਣੀ, ਕੋਈ ਚੱਕਰ ਜਿਹੜਾ ਸਿਰੇ ਨਹੀਂ ਚੜਿਆ। ਨਾ ਅਮਿਤ ਸ਼ਾਹ ਨੇ, ਨਾ ਕੇਜਰੀਵਾਲ ਨੇ ਕੋਈ ਰਾਹ ਨਹੀਂ ਦਿੱਤਾ। ਦੂਜੇ ਪਾਸੇ ਇਹ ਵੀ ਗੱਲ ਆ ਕਿ ਸਾਡੇ ਬੰਦਿਆਂ ਨੂੰ ਇਹ ਵੀ ਪੂਰਾ ਵਹਿਮ ਸੀਗਾ ਕਿ ਜੀ ਜਦੋਂ ਪੰਜਾਬ 'ਚ ਮੋਦੀ ਆਊਗਾ ਮਸਲੇ ਹੱਲ ਹੋ ਜਾਣੇ ਆ। ਮੈਂ ਚੇਤੇ ਕਰਾਉਣਾ ਚਾਹੁੰਦਾ ਕਿ ਬਹੁਤ ਸਾਰੇ ਭਰਾਵਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਤਲਖ ਅਤੇ ਤਿੱਖੇ ਹਮਲੇ ਜਿਹੜੇ ਸੀਗੇ ਸਿੱਖ ਭਾਈਚਾਰੇ ਦੇ ਖਿਲਾਫ ਗੱਲਾਂ ਲਿਖੀਆਂ ਕਿ ਜਿਹੜੇ ਇਹ ਬੰਦੇ ਨੇ, ਇਹਨਾਂ ਨੇ ਮੋਦੀ ਨੂੰ ਵਾਪਸ ਮੋੜ ਕੇ ਮਾਹੌਲ ਗਲਤ ਕਰਤਾ, ਨਹੀਂ ਤਾਂ ਜੀ ਮਸਲੇ ਹੱਲ ਹੋ ਜਾਣੇ ਸੀ। ਤੇ ਹੁਣ ਮੋਦੀ ਆਇਆ, ਅਮਿਤ ਸ਼ਾਹ ਵੀ ਆਇਆ, ਹੁਣ ਤਾਂ ਜਥੇਦਾਰ ਅਕਾਲ ਤਖਤ ਨਾਲ ਵੀ ਅਮਿਤ ਸ਼ਾਹ ਦੀ ਮੀਟਿੰਗ ਹੋਈ, ਕੋਈ ਗੱਲ ਤਾਂ ਬਣੀ ਨਹੀਂ। ਸੋ ਇਹ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਐਵੇਂ ਜਿਹੜੇ ਥੁੱਕ ਨਾਲ ਬੜੇ ਪਕਾਉਣ ਵਾਲੀ ਗੱਲ ਆ ਨਾ, ਉਹ ਨਾ ਕਰਿਆ ਕਰੀਏ। ਇਹ ਜਿਹੜੇ ਲੋਕ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈਗਾ ਕਿ ਪੰਥ ਅਤੇ ਪੰਜਾਬ ਨੂੰ ਕਿੰਨਾ ਭਾਰੀ ਰੋਸ ਆ ਇਸ ਹਕੂਮਤ ਵੱਲੋਂ 1947 ਤੋਂ ਕੀਤੇ ਹੋਏ ਉਹਨਾਂ ਧੋਖਿਆਂ ਦਾ, ਉਹਨਾਂ ਧੱਕਿਆਂ ਦਾ, ਉਹਨਾਂ ਬੇਵਫਾਈਆਂ ਦਾ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਸਿੱਖ 1984 ਦੇ ਘੱਲੂਘਾਰਿਆਂ ਨੂੰ ਨਹੀਂ ਭੁੱਲ ਸਕਦੇ। ਸਿੱਖ ਇਸ ਭਾਰਤ ਵਿੱਚ ਇਸ ਤਿਰੰਗੇ ਅਤੇ ਸੰਵਿਧਾਨ ਦੀ ਛਤਰ ਛਾਇਆ ਹੇਠ ਸਿੱਖਾਂ ਨਾਲ ਜੋ ਕੁਝ ਵਾਪਰਿਆ ਉਹਨੂੰ ਨਹੀਂ ਭੁੱਲ ਸਕਦੇ। ਇਹ ਗੱਲ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ, ਤੇ ਉਹ ਸਾਨੂੰ ਇਹਨਾਂ ਮੁੱਦਿਆਂ ਦੇ ਹੱਲ ਦਾ ਭਰਮ ਪਾ ਕੇ ਆਪਦੇ ਵੋਟ ਰਾਜਨੀਤੀ ਦੇ ਤਹਿਤ ਤਾਂ ਕੁਛ ਕਰਾ ਸਕਦੇ ਆ, ਪਰ ਜੇ ਕਹੀਏ ਵੀ ਉਹ ਸਾਡੇ ਮਸਲੇ ਹੱਲ ਕਰ ਦੇਣਗੇ, ਇਹ ਗੱਲ ਬਿਲਕੁਲ ਨਹੀਂ ਹੋ ਸਕਦੀ। ਇਸ ਕਰਕੇ ਉਹ ਸਾਨੂੰ ਭਰਮਾਉਂਦੇ ਆ ਤੇ ਸਾਡੇ ਬੰਦੇ ਜਿਹੜੇ ਆ ਉਹ ਲਾਈ ਲੱਗ ਪੁਣੇ ਦੇ ਵਿੱਚ ਉੱਥੇ ਜਾ ਖੜਦੇ। ਖੈਰ, ਅੱਜ ਅਮਿਤ ਸ਼ਾਹ ਦੀਆਂ ਤੇ ਮੋਦੀ ਦੀਆਂ ਤੇ ਹੋਰਨਾਂ ਲੀਡਰਾਂ ਦੀਆਂ ਜਿਹੜੀਆਂ ਸਰਗਰਮੀਆਂ ਨੇ, ਉਹਨਾਂ ਦੇ ਵਿੱਚ ਅੱਜ ਵੀ ਸਾਡੇ ਬੰਦੇ ਜਿਹੜੇ ਨੇ, ਅੱਜ ਵੀ ਸਾਡੀ ਕੌਮ ਦੇ ਲੋਕ ਆ ਜਿਹੜੇ ਉਵੇਂ ਹੀ ਉਲਝੇ ਜੇ ਫਿਰਦੇ ਆ। ਅੱਜ ਇੱਕ ਡਿਵੈਲਪਮੈਂਟ, ਇੱਕ ਖਬਰ ਸਾਹਮਣੇ ਆਈ ਆ ਵੀ ਜਿਹੜੇ ਸੰਤ ਬਲਵੀਰ ਸਿੰਘ ਸੀਚੇਵਾਲ ਆ, ਇਹਨਾਂ ਨੂੰ ਵਾਤਾਵਰਨ ਵਾਲੇ ਮਸਲੇ ਨੂੰ ਮੁੱਖ ਰੱਖਦਿਆਂ ਹੋਇਆਂ ਗ੍ਰੀਨ ਚੋਣ ਮਨੋਰਥ ਪੱਤਰ ਜਿਹੜਾ ਹੈ ਉਹ ਇਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਿਆ। ਤੇ ਨਰਿੰਦਰ ਮੋਦੀ ਨੂੰ ਇਸ ਮੌਕੇ ਦਿੱਲੀ ਦੇ ਵਿੱਚ, ਅੱਜ ਦਿੱਲੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਵਾਏ ਇੱਕ ਸਮਾਗਮ ਵਿੱਚ ਪੰਜਾਬ ਦਾ ਇੱਕ ਵਫਦ ਮਿਲਿਆ ਉਹਨਾਂ ਨੂੰ, ਤੇ ਉਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ 26 ਦਸੰਬਰ ਨੂੰ ਬਾਲ ਵੀਰ ਦਿਵਸ ਦੇ ਰੂਪ ਚ ਮਨਾਏ ਜਾਣ ਲਈ ਧੰਨਵਾਦ ਕੀਤਾ। ਤੇ ਅੱਜ ਜਦੋਂ ਇਸ ਗੱਲ ਦੀਆਂ ਖਬਰਾਂ, ਚਾਹੇ ਉਹ ਬਲਵੀਰ ਸਿੰਘ ਸੀਚੇਵਾਲ ਦੇ ਨਾਲ ਜਿਹੜੀ ਮੁਲਾਕਾਤ ਆ ਜਾਂ ਬਾਕੀਆਂ ਨਾਲ ਜਦੋਂ ਸੋਸ਼ਲ ਮੀਡੀਆ ਤੇ ਆਈਆਂ, ਉਦੋਂ ਬੜਾ ਅਜੀਬ ਜਿਹਾ ਲੱਗਿਆ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਜਗਾਉਣਾ ਸੀ, जिन्हें हमको जगाना चाहिए था, अफसोस के वे खुद सो गए। सो नहीं गए, वो सानू कौम नू पता नहीं बेवकूफ समझते हैं। अज एक फोटो जिहदे विच भारत के प्रधान मंत्री नरेंद्र मोदी, जिन्हां बारे आपां नू कोई वहम नहीं कि वो बीजेपी आरएसएस दे उस एजेंडे नू अगे वधा रहे हैं, जिहदे विच सारियां घट गिणतियां दा सफाया करके हिंदू राष्ट्र बनाउणा। सो बहुत सारे सियासी आगुआं दे नाल नाल कई जथेदार, कई होर जिहड़ियां वड्डियां शख्सियतां आपदे आप नूं कौम दीयां कहाउंदियां ने, वो बैठियां ने। हुण कहा जा सकदा कि जी मसले हल कराउण लई गए आ। मसले हल कराउण लई पिछले 3 महीने तो जो कुछ हो रहा अज कोई खास हो जाना सी। ਉਹ ਜਿਹੜਾ ਵੀਰਬਾਲ ਦਿਵਸ ਦੀਆਂ ਵਧਾਈਆਂ ਦਿੰਦੇ ਫਿਰਦੇ ਆ ਵੀ ਧੰਨਵਾਦ ਕਰਦੇ ਆ ਇਹਨਾਂ ਲੋਕਾਂ ਦਾ ਸੋਚ, ਕਿਉਂਕਿ ਜਿਹੜਾ ਪੰਥਕ ਦਰਦ ਰੱਖਣ ਵਾਲੇ ਲੋਕ ਨੇ ਉਹਨਾਂ ਨੇ ਤਾਂ ਸਾਰਿਆਂ ਨੇ ਇਹਨੂੰ ਮਾੜਾ ਮੰਨਿਆ ਕਿ ਇਹ ਕੋਈ ਗੱਲ ਥੋੜੀ ਆ ਵੀਰਬਾਲ ਦਿਵਸ ਜਾਂ ਮਨਾਉਂਦੇ ਫਿਰਦੇ ਆ।
ਉਹ ਕੋਈ ਬਾਰ ਬੋਲਣੀ ਸੀਗੀ। ਇਸ ਤਾਂ ਬਾਬੇ ਕਹਿੰਦੇ ਆ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਜੁਝਾਰ ਸਿੰਘ। ਤਾਂ ਬਾਬੇ ਅਸੀਂ ਤਾਂ ਉਹਨਾਂ ਨੂੰ ਮੰਨਦੇ ਹਾਂ, ਬਾਬਾ ਅਜੀਤ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਜਦੋਂ ਅਸੀਂ ਬਾਬੇ ਕਹਿੰਦੇ ਆ, ਚਾਰੇ ਸਾਹਿਬਜ਼ਾਦਿਆਂ ਨੂੰ ਬਾਬਿਆਂ ਦੇ ਨਾਂ ਨਾਲ ਚੇਤੇ ਕਰਦੇ ਆ, ਉਸ ਮੌਕੇ ਸਾਡੇ ਸਾਹਮਣੇ ਇਹ ਨਵੀਂ ਜੀ ਗੱਲ ਲਿਆ ਕੇ ਵੀਰ ਬਾਲ ਦਿਵਸ, ਇਹ ਆਪਦੇ ਉਹਨੂੰ ਸਾਵਰਕਰ ਨੂੰ, ਜਿਹੜਾ ਭਗੌੜਾ ਜਿਹਾ ਸੀਗਾ, ਜਿਹੜਾ ਮਾਫੀਆਂ ਮੂਫੀਆਂ ਜਿਹਾ ਮੰਗਣ ਵਾਲਾ ਸੀ, ਉਹਨੂੰ ਵੀਰ ਬੂਰ ਜਿਹਾ ਕਹਿੰਦੇ ਆ। ਤੇ ਇਵੇਂ ਇਹ ਸਾਡੇ ਸਾਹਿਬਜ਼ਾਦਿਆਂ ਨੂੰ, ਸਾਡੇ ਸ਼ਹੀਦਾਂ ਨੂੰ, ਸਾਡੇ ਯੋਧਿਆਂ ਨੂੰ ਉਹਦੇ ਹਿਸਾਬ ਨਾਲ ਦੇਖਦੇ। ਖੈਰ, ਇਹ ਸਾਰਾ ਜਿਹੜਾ ਚੱਲ ਰਿਹਾ ਚੋਣ ਦਾ ਸਿਸਟਮ, ਇਹਦੇ ਵਿੱਚ ਆਪਾਂ ਸਾਰੇ ਇਸ ਗੱਲ ਨੂੰ ਮੰਨ ਲਈਏ ਕਿ ਜਿਹੜੀ ਦਹਾਈ ਅਸੀਂ ਪਹਿਲੇ ਦਿਨ ਤੋਂ ਦਿੰਦੇ ਆ ਰਹੇ ਹਾਂ ਕਿ ਸਿੱਖ ਜਗਤ ਨੂੰ ਆਪਦੇ ਕੌਮੀ ਏਜੰਡੇ ਨੂੰ, ਆਪਦੇ ਪੰਥਕ ਮਸਲਿਆਂ ਨੂੰ, ਉਹਨਾਂ ਗੱਲਾਂ ਨੂੰ ਮੂਹਰੇ ਰੱਖਣਾ ਚਾਹੀਦਾ। ਪਰ ਸਾਡੀ ਕੌਮ ਦਾ ਕੁਛ ਸਿਸਟਮ ਹੋ ਰਹੀ ਆ, ਅੱਧੇ ਇੱਕ ਅਕਾਲੀ ਦਲ ਬਾਦਲ ਦਾ ਝੰਡਾ ਚੱਕੀ ਫਿਰਦੇ ਆ, ਅੱਧੇ ਆਗਾਂ ਨੇ ਕਾਂਗਰਸ ਦਾ ਝੰਡਾ ਚੱਕ ਲਿਆ, ਤੇ ਬਾਕੀ ਰਹਿੰਦਿਆਂ ਖੁੰਦਿਆਂ ਨੇ ਆਮ ਆਦਮੀ ਪਾਰਟੀ ਜਿੰਦਾਬਾਦ ਕਰਤੀ, ਕਈ ਕਾਮਰੇਡਾਂ ਮਗਰ ਤੁਰ ਪਏ, ਤੇ ਇੱਧਰ ਰਹਿੰਦੇ ਖੁੰਦੇ ਜਿਹੜੇ ਨੇ ਉਹ ਕਹਿੰਦੇ ਆ ਜੀ ਅਸੀਂ ਸਾਰਿਆਂ ਨਾਲੋਂ ਹੀ ਸਿਆਣੇ ਆ। ਤੋ ਜਿਹੜਾ ਇਹ ਸਾਰਾ ਸਿਸਟਮ ਬਣਿਆ ਹੋਇਆ, ਅੱਡ ਅੱਡ ਪਾਰਟੀਆਂ ਮਗਰ ਸਿੱਖਾਂ ਦਾ ਪਾਟੋ ਧਾੜ ਹੋ ਕੇ ਤੁਰਨਾ, ਇਹਦੇ ਨਾਲ ਸਾਡੇ ਮਸਲੇ ਕਿੱਥੇ ਹੱਲ ਹੋਣੇ। ਤੋ ਸਾਨੂੰ ਇਹੋ ਜਿਹੀਆਂ ਸ਼ਖਸੀਅਤਾਂ, ਇਹੋ ਜਿਹੀਆਂ ਘਟਨਾਵਾਂ, ਇਹੋ ਜਿਹੇ ਵਰਤਾਰਿਆਂ ਦੀ ਭਾਲ ਰਹਿੰਦੀ ਆ, ਲੋੜ ਰਹਿੰਦੀ ਆ, ਜਿਹੜੇ ਸਾਨੂੰ ਇਕਜੁੱਟ ਤੇ ਇਕਮੁੱਠ ਕਰ ਸਕਦੇ ਹੋ। ਜਦੋਂ ਮੈਂ ਪਿਛਲੇ 2 ਦਿਨ ਤੋਂ ਇਸ ਪ੍ਰੋਗਰਾਮ ਦੇ ਰਾਹੀਂ, ਖਬਰ ਦੀ ਖਬਰ ਪ੍ਰੋਗਰਾਮ ਦੇ ਰਾਹੀਂ ਦੀਪ ਸਿੱਧੂ ਬਾਰੇ ਗੱਲਾਂ ਕੀਤੀਆਂ, ਤਾਂ ਬਹੁਤ ਸਾਰੇ ਸੱਜਣ ਪਿਆਰਿਆਂ ਨੇ ਹਾਂ ਪੱਖੀ ਹੁੰਗਾਰਾ ਭਰਿਆ, ਤੇ ਕੁਝ ਸੱਜਣਾਂ ਨੇ ਥੋੜੇ ਜਿਹੇ ਵੱਖਰੇ ਵਿਚਾਰ ਵੀ ਲਿਆਂਦੇ ਕਿ ਦੀਪ ਸਿੱਧੂ ਦੇ ਵਿੱਚ ਬਹੁਤ ਸਾਰੇ ਗੁਣ ਸੀ, ਪਰ ਤੁਸੀਂ ਇਕੱਲੇ ਗੁਣਾਂ ਦੀ ਗੱਲ ਕਰਦੇ ਹੋ, ਕੁਛ ਇਹ ਵੀ ਗੱਲਾਂ ਸੀ। ਤੇ ਮੇਰਾ ਇਹ ਸੀ ਕਿ ਮੈਨੂੰ ਜਾਂ ਮੇਰੇ ਵਰਗੇ ਲੋਕਾਂ ਨੂੰ, ਸਾਨੂੰ ਇਹ ਪਤਾ ਵੀ ਹੁੰਦਾ ਕਿ ਇਸ ਗੱਲ ਦੇ ਕੀਤਿਆਂ ਆਹ ਗੱਲ ਹੋਊਗੀ, ਪਰ ਤਾਂ ਵੀ ਅਸੀਂ ਕਰਦੇ। ਅਸੀਂ ਦੀਪ ਸਿੱਧੂ ਨੂੰ ਇੱਕ ਇਹੋ ਜਿਹਾ ਸਿੰਬਲ ਮੰਨਦੇ ਹਾਂ ਜਿਹੜਾ ਅੱਜ ਦੇ ਯੂਥ ਨੂੰ ਇਕਜੁੱਟ ਤੇ ਇਕਮੁੱਠ ਕਰਕੇ ਉਸ ਲੁੱਟ ਖਸੁੱਟ, ਉਸ ਹਕੂਮਤੀ ਦਹਿਸ਼ਤਗਰਦੀ ਦੇ ਖਿਲਾਫ ਲਾਮਬੰਦ ਕਰਨ ਦਾ ਮਾਦਾ ਰੱਖਦਾ, ਸਮਰੱਥਾ ਰੱਖਦਾ। ਅੱਜ ਵੀ ਉਹਦੇ ਜਾਣ ਤੋਂ ਬਾਅਦ ਵੀ ਜਿਹੜਾ ਇੱਕ ਪਲੇਟਫਾਰਮ ਦੀਪ ਸਿੱਧੂ ਦੇ ਨਾਂ ਦੇ ਉੱਤੇ ਬਣ ਰਿਹਾ, ਜਿਹੜਾ ਅਸੀਂ ਦੇਖ ਰਹੇ ਹਾਂ ਕਿ ਸਿੱਖ ਜਵਾਨੀ ਜਿਹੜੀ ਆ ਉਹਦੇ ਨਾਂ ਤੇ ਕੇਂਦਰਿਤ ਹੋ ਰਹੀ। ਜਿਹੜੀ ਨਿੱਕੀ ਤੋਂ ਨਿੱਕੀ ਗੱਲ ਦੇ ਉੱਤੇ ਅੱਜ ਦੇ ਯੂਥ ਦੀ ਪ੍ਰਤੀਕਿਰਿਆ, ਜੇ ਉਹਨੂੰ ਮੁੱਖ ਰੱਖ ਕੇ ਚੱਲੀਏ ਤਾਂ ਬੜਾ ਕੁਝ ਦੇਖਣ ਨੂੰ ਮਿਲ ਸਕਦਾ। ਅੱਜ ਖਬਰ ਆਈ ਕਿ ਦੀਪ ਸਿੱਧੂ ਵਾਲੇ ਮਾਮਲੇ ਵਿੱਚ ਉਹ ਟਰਾਲਾ ਡਰਾਈਵਰ ਫੜਿਆ ਗਿਆ, ਫਿਰ ਖਬਰ ਆਈ ਵੀ ਉਹਨੂੰ ਅਦਾਲਤ 'ਚ ਪੇਸ਼ ਕੀਤਾ ਤੇ ਉਹਨੂੰ ਜ਼ਮਾਨਤ ਮਿਲ ਗਈ। ਤਾਂ ਨੌਜਵਾਨੀ ਨੇ ਉਹਦੇ ਉੱਤੇ ਜਦੋਂ ਆਪਦੇ ਪੱਖ ਰੱਖਿਆ, ਤਾਂ ਉਹ ਪੱਖ ਨੂੰ ਦੇਖ ਕੇ ਇਹ ਸਾਫ਼ ਮਹਿਸੂਸ ਹੋ ਰਿਹਾ ਸੀ ਕਿ ਇਹ ਲੋਕ ਜਿਹੜੇ ਆ, ਇਹ ਕੌਮ ਦਾ ਦਰਦ ਰੱਖਦਾ ਹੋਇਆ ਉਹ ਯੂਥ ਆ, ਜਿਹਨੂੰ ਜੇਕਰ ਚੰਗੀ ਸੇਧ ਮਿਲ ਜਾਵੇ, ਸਹੀ ਸੇਧ ਮਿਲ ਜਾਵੇ, ਤਾਂ ਇਹ ਲੋਕ ਜਿਹੜੇ ਨੇ ਕੌਮ ਦੇ ਵਿੱਚ ਕੋਈ ਸਿਫਤੀ ਤਬਦੀਲੀ ਲਿਆਉਣ ਦਾ ਕਾਰਨ ਬਣ ਸਕਦੇ, ਆਧਾਰ ਬਣ ਸਕਦੇ। ਇੱਕ ਤਾਂ ਤਬਦੀਲੀ ਜਿਹੜੀ ਆ ਸਾਰੇ ਸਿਆਸੀ ਪਾਰਟੀਆਂ ਵਾਲੇ ਲਿਆ ਰਹੇ ਨੇ ਨਾ। ਤੁਸੀਂ ਕਿਸੇ ਪਾਰਟੀ ਦਾ ਮਾਟੋ ਜਿਹਾ ਦੇਖ ਲਓ, ਅਸੀਂ ਨਵਾਂ ਪੰਜਾਬ ਬਣਾਵਾਂਗੇ, ਕੋਈ ਕਹਿੰਦਾ ਜੀ ਤਬਦੀਲੀ, ਬਦਲਾਅ ਜ਼ਰੂਰੀ ਆ, ਕੋਈ ਕੁਛ ਕੋਈ ਕੁਛ। ਪਰ ਇੱਕ ਤਬਦੀਲੀ ਆ ਜਿਹੜੀ ਪੰਥ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਰਾਹੀਂ ਜਿਹੜੀ ਆਸ ਕੀਤੀ ਜਾ ਸਕਦੀ ਹੈ, ਉਹਦੇ ਵਿੱਚ ਇਸ ਵੇਲੇ ਦੀਪ ਸਿੱਧੂ ਦਾ ਜਿਹੜਾ ਅਕਸ ਵਾ, ਉਹਦੀ ਸ਼ਖਸੀਅਤ ਆ, ਉਹ ਕਾਫੀ ਜ਼ਿਆਦਾ ਅਰਥ ਰੱਖਦੀ ਸ਼ਖਸੀਅਤ ਬਣ ਚੁੱਕੀ। ਦੀਪ ਸਿੱਧੂ ਦਾ ਹੋਣਾ ਅਤੇ ਨਾ ਹੋਣਾ ਇੱਕ ਅਰਥ ਰੱਖਦੀ ਘਟਨਾ ਬਣ ਚੁੱਕੀ। ਉਹਦੇ ਵਿੱਚੋਂ ਸਾਨੂੰ ਬਹੁਤ ਕੁਝ ਲੱਭਦਾ, ਦਿਖਦਾ। ਇਹ ਨਹੀਂ ਕਿ ਉਹਦੇ ਵਿੱਚ ਕੋਈ ਘਾਟ ਹੀ ਨਹੀਂ ਸੀ। ਜਿਵੇਂ ਇੱਕ ਸ਼ਾਇਰ ਕਹਿੰਦਾ ਨਾ, ਮੈਂ ਬੰਦਿਆਂ ਵਰਗਾ ਬੰਦਾ ਹਾਂ, ਗੁਰਪੀਰ ਨਹੀਂ ਮਿਲਾ ਨਹੀਂ, ਮੈਂ ਬੁਲਬੁਲਾਂ ਹਾਂ, ਮੈਂ ਸਮੁੰਦਰ ਦੀ ਹਿੱਕ ਤੇ ਤਰਦਾ, ਜਦ ਜੀ ਕਰਦਾ ਫੜ ਜਾਵੇ ਕੋਈ ਮੇਰੀ ਬਾਬਤ ਕੁਛ ਆਖੇ, ਇਸ ਦੀ ਮੈਨੂੰ ਪਰਵਾਹ ਨਹੀਂ। ਦੀਪ ਸਿੱਧੂ ਦੇ ਇੱਕ ਮਨੁੱਖ ਹੋਣ ਦੇ ਨਾਤੇ ਉਹਦੇ 'ਚ ਵੀ ਕਈ ਘਾਟਾਂ ਕਮਜ਼ੋਰੀਆਂ ਦੀ ਗੱਲ ਕੀਤੀ ਜਾ ਸਕਦੀ। ਪਰ ਇਸ ਵੇਲੇ ਜਿਵੇਂ ਆਪਾਂ ਬਾਣੀ ਦਾ ਸੰਦੇਸ਼ ਆ ਕਿ ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗੁਣ ਚੱਲੀ, ਸਾਨੂੰ ਸਾਡੇ ਉਹਨਾਂ ਨਾਇਕਾਂ ਦੇ
ਗੁਣਾਂ ਦੀ ਕਦਰ ਕਰਨੀ ਚਾਹੀਦੀ ਹੈ, ਗੁਣਾਂ ਦੀ ਸਾਂਝ ਕਰਨੀ ਚਾਹੀਦੀ। ਤੇ ਜਿਹੜਾ ਦੀਪ ਸਿੱਧੂ ਦਾ ਗੁਣ ਸੀ ਕਿ ਉਹ ਕੌਮ ਦੇ ਕੇਸ ਨੂੰ ਬੜੇ ਸੋਹਣੇ ਸਲੀਕੇ ਅਤੇ ਚੰਗੇ ਤਰੀਕੇ ਨਾਲ ਪੇਸ਼ ਕਰਨ ਦੀ ਸਮਰੱਥਾ ਰੱਖਦਾ ਸੀ। ਮੈਂ ਬੀਤੇ ਸਮੇਂ 'ਚ ਬਾਰ-ਬਾਰ ਇਹ ਕਹਿੰਦਾ ਰਿਹਾ ਕਿ ਸਾਨੂੰ ਇਹੋ ਜਿਹੇ ਨੌਜਵਾਨ ਵਰਗ ਦੀ ਲੋੜ ਆ। ਸਾਡੇ ਬੱਚੇ ਬੱਚੀਆਂ, ਸਾਡੇ ਮੁੰਡੇ ਕੁੜੀਆਂ ਉਹ ਇਸ ਤਰ੍ਹਾਂ ਦੇ ਬਣਨ ਕਿ ਦੁਨੀਆ ਭਰ ਦੀਆਂ ਬੋਲੀਆਂ ਵਿੱਚ ਸਾਡੀ ਕੌਮ ਦਾ ਪੱਖ ਪੇਸ਼ ਕਰਨ ਦੇ ਸਮਰੱਥ ਹੋਣ। ਤੇ ਜਦੋਂ ਦੀਪ ਸਿੱਧੂ ਨੂੰ ਅਸੀਂ ਦੇਖਿਆ, ਉਹਦੇ ਵਿੱਚ ਇਹ ਗੁਣ ਸੀ ਤੇ ਉਹਨੇ ਆਪਦੇ ਵਰਗੇ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਪ੍ਰਭਾਵਿਤ ਕੀਤਾ ਜਿਵੇਂ ਕਿਸੇ ਵੇਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਸੀ ਉਹ ਕੌਮ ਨੂੰ ਪ੍ਰਭਾਵਿਤ ਕਰਦੇ ਸੀ। ਦੋਨਾਂ ਸ਼ਖਸੀਅਤਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਪਰ ਦੋਨੇ ਸ਼ਖਸੀਅਤਾਂ ਨੇ ਕੌਮ ਦੇ ਮੈਦਾਨ ਦੇ ਵਿੱਚ ਆਪੋ ਆਪਣੇ ਸਮਿਆਂ 'ਚ ਆਪੋ ਆਪਣੇ ਢੰਗ ਤਰੀਕਿਆਂ ਨਾਲ ਕਾਫੀ ਵਧੀਆ ਜਿਹੜੀ ਭੂਮਿਕਾ ਉਹ ਨਿਭਾਈ ਹੈ। ਬਾਬਾ ਜਰਨੈਲ ਸਿੰਘ ਦੀ ਤਾਂ ਖੈਰ ਗੱਲ ਹੀ ਬੜੀ ਵੱਡੀ, ਪਰ ਦੀਪ ਸਿੱਧੂ ਜਿਹਦੇ ਬਾਰੇ ਮੈਨੂੰ ਇਉਂ ਲੱਗਦਾ ਕਿ ਜੇ ਉਹਨੂੰ ਵਕਤ ਮਿਲਦਾ, ਜੇ ਉਹਨੂੰ ਮੌਕਾ ਮਿਲਦਾ ਤਾਂ ਉਹ ਬਹੁਤ ਅੱਗੇ ਜਾ ਸਕਦਾ। ਅੱਜ ਅਸੀਂ ਦੀਪ ਸਿੱਧੂ ਦੋ ਅੱਖਰਾਂ 'ਚ ਨਾਂ ਲੈ ਦਿੰਦੇ ਹਾਂ, ਹੋ ਸਕਦਾ ਉਹਦਾ ਇੱਕ ਬਹੁਤ ਭਾਰੀ ਅਹੁਦਾ ਬਣਦਾ, ਬਹੁਤ ਵੱਡੀ ਗੱਲ ਬਣਦੀ, ਪਰ ਜੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਉਹਦੇ ਹਿਸਾਬ ਨਾਲ ਗੱਲਾਂ ਵਾਪਰਦੀਆਂ ਨੇ। ਸਾਡੀਆਂ ਰੀਝਾਂ, ਸਾਡੀਆਂ ਇੱਛਾਵਾਂ, ਸਾਡੇ ਜਿਹੜੇ ਮਨ ਦੇ ਬਲਬਲੇ ਹੁੰਦੇ ਆ ਉਹ ਜਿੰਨੇ ਵੀ ਮਰਜ਼ੀ ਉੱਚੇ ਸੁੱਚੇ ਤੇ ਪਾਕ ਪਵਿੱਤਰ ਹੋਣ, ਸਾਡੀ ਕੌਮ ਤਾਂ ਜਿਵੇਂ ਲੱਭਦੀ ਫਿਰਦੀ ਆ ਵੀ ਕੋਈ ਟੱਕਰੇ ਜਿਹਦੀ ਕਮਾਂਡ ਹੇਠ ਅਸੀਂ ਦਿੱਲੀ ਦੇ ਜ਼ੁਲਮ ਨੂੰ ਵੰਗਾਰੀਏ, ਕਿਸੇ ਨੂੰ ਲਲਕਾਰੀਏ। ਤੇ ਸਾਡੇ ਲਈ ਇਹ ਖੁਸ਼ੀ ਦੀ ਗੱਲ ਆ ਕਿ ਅੱਜ ਵੀ ਪੰਜਾਬ ਦਾ ਯੂਥ ਆ ਜਿਹੜਾ, ਅੱਜ ਵੀ ਜਿਹੜਾ ਸਾਡੀ ਇਸ ਧਰਤੀ ਉੱਤੇ ਇਹੋ ਜਿਹੇ ਲੋਕ ਹੈਗੇ ਨੇ ਜਿਹੜੇ ਉਸ ਜ਼ੁਲਮ ਨੂੰ ਵੰਗਾਰਨ ਦੀ ਸਮਰੱਥਾ ਰੱਖਦੇ ਆ, ਉਸ ਅਤਿਆਚਾਰ ਨੂੰ, ਉਸ ਹਕੂਮਤੀ ਦਹਿਸ਼ਤਗਰਦੀ ਨੂੰ ਜਿਹੜਾ ਹੈਗਾ ਟੱਕਰ ਦੇਣ ਦੀ ਜੁਰਤ ਰੱਖਦੇ, ਉਡੀਕ ਰਹੇ ਆ ਮੂਹਰੇ ਇੱਕ ਕਮਾਂਡ ਦੀ ਲੋੜ ਆ। ਬੜੀ ਇਸ ਗੱਲ ਦੀ ਤਰਾਸਦੀ ਆ ਸਾਡੀ ਕਿ ਸਾਨੂੰ ਕੋਈ ਉਹੋ ਜਿਹਾ ਆਗੂ ਨਹੀਂ ਮਿਲ ਰਿਹਾ। ਤੇ ਜਦੋਂ ਕੋਈ ਇਹੋ ਜਿਹਾ ਆਗੂ ਬਣਦਾ ਦਿਖ ਰਿਹਾ ਹੋਵੇ ਤੇ ਇੱਕਦਮ ਅਚਨਚੇਤ ਇੱਕ ਉਹ ਸੜਕ ਹਾਦਸੇ ਦੇ ਵਿੱਚ ਉਹਦੇ ਮੌਤ ਦੀ ਖਬਰ ਦਿੱਤੀ ਜਾਵੇ ਤਾਂ ਸਾਡੀ ਕੌਮ ਦਾ ਇਹ ਸ਼ੱਕ ਕਰਨਾ ਕਿ ਕਿਤੇ ਕੋਈ ਗੜਬੜ ਨਾ ਹੋਵੇ, ਕਿਉਂਕਿ ਇਸ ਨਾਇਕ ਤੋਂ ਤਾਂ ਅਸੀਂ ਅਗਵਾਈ ਭਾਲਦੇ ਸੀ ਤੇ ਅਸੀਂ ਸੋਚਦੇ ਸੀਗੇ ਕਿ ਸਮੇਂ ਦੇ ਨਾਲ ਨਾਲ ਇਹਦੇ ਵਿੱਚ ਸੁਧਾਰ ਆਵੇਗਾ, ਬਾਣੀ ਤੇ ਬਾਣੇ ਨਾਲ ਜੁੜੇਗਾ, ਦਸਤਾਰ ਸਜਾਉਣ ਲੱਗ ਗਿਆ ਵਾ, ਕੱਲ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲਾ ਬਣ ਕੇ ਸਾਨੂੰ ਕੋਈ ਚੰਗੀ ਸੇਧ ਦੇਵੇ। ਤੇ ਇੱਕਦਮ ਇਹ ਕਿਵੇਂ ਵਾਪਰ ਗਿਆ? ਸੋ ਕੌਮ ਦਾ ਇਸ ਤਰੀਕੇ ਨਾਲ ਸੋਚਣਾ ਸੁਭਾਵਕ ਹੈ। ਜਿਸ ਬੰਦੇ ਨਾਲ ਭਾਵਨਾਵਾਂ ਜੁੜ ਜਾਣ, ਜਿਸ ਬੰਦੇ ਨਾਲ ਦਿਲ ਜੁੜਿਆ ਹੋਵੇ, ਜਿਹੜਾ ਬੰਦਾ ਕੌਮ ਦੀ, ਧਰਮ ਦੀ, ਪੰਥ ਦੀ ਗੱਲ ਕਰ ਰਿਹਾ ਹੋਵੇ, ਉਸ ਬੰਦੇ ਦੇ ਹੱਕ ਵਿੱਚ ਚੀਜ਼ਾਂ ਲੱਭ ਲੱਭ ਕੇ ਬੰਦਾ ਫਿਰ ਉਹੋ ਜਿਹੀਆਂ ਗੱਲਾਂ ਕਰਦਾ। ਸੋ ਜਿਹੜੇ ਭੈਣ ਭਰਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰਨਾਂ ਢੰਗ ਤਰੀਕਿਆਂ ਨਾਲ ਦੀਪ ਸਿੱਧੂ ਦੇ ਹੱਕ ਵਿੱਚ ਬੋਲ ਰਹੇ ਨੇ, ਉਹਨਾਂ ਸਾਰਿਆਂ ਦੇ ਪਲਵਲੇ ਸਮਝਣ ਦੀ ਲੋੜ ਆ। ਅੱਜ ਇਸ ਗੱਲ ਦੀ ਬੜੀ ਮੈਨੂੰ ਤਸੱਲੀ ਜੀ ਮਹਿਸੂਸ ਹੋਈ ਕਿ ਸਾਰੇ ਸੰਸਾਰ ਦੇ ਵਿੱਚੋਂ ਥਾਂ ਥਾਂ ਦੇ ਉੱਤੋਂ ਸਾਨੂੰ ਮੈਸੇਜ ਕੀਤੇ ਗਏ, ਸੁਨੇਹੇ ਭੇਜੇ ਗਏ ਕਿ ਅਸੀਂ ਆਪਦੇ ਗੁਰਦੁਆਰਾ ਸਾਹਿਬ 'ਚ ਸਮਾਗਮ ਰੱਖਿਆ, ਅਸੀਂ ਆਪਦੇ ਨੇੜਲੇ ਗੁਰਦੁਆਰਾ ਸਾਹਿਬ 'ਚ ਕੈਂਡਲ ਮਾਰਚ ਕਰ ਰਹੇ ਹਾਂ। ਬਹੁਤ ਵੱਡੀ ਗੱਲ ਹੋਈ ਆ ਕਿ ਸਾਰੀ ਕੌਮ ਜਿਹੜੀ ਆ ਉਹ ਅੱਡ ਅੱਡ ਮੁਲਕਾਂ 'ਚ, ਅੱਡ ਅੱਡ ਸ਼ਹਿਰਾਂ 'ਚ, ਅੱਡ ਅੱਡ ਤਰੀਕਿਆਂ ਨਾਲ ਦੀਪ ਸਿੱਧੂ ਦੇ ਬਾਰੇ ਚਰਚਾ ਕਰ ਰਹੀ ਆ, ਗੱਲ ਕਰ ਰਹੀ। ਪਿਛਲੇ 3-4 ਦਿਨ ਤੋਂ ਦੀਪ ਸਿੱਧੂ ਜਿਹੜਾ ਹੈ ਉਹਦੀ ਚਰਚਾ, ਉਹਦੀ ਗੱਲ ਸਾਰੇ ਪੰਜਾਬ 'ਚ, ਪੰਥ ਵਿੱਚ, ਦੁਨੀਆ ਭਰ ਦੇ ਵਿੱਚ ਹੋ ਰਹੀ ਹੈ, ਘਰਾਂ 'ਚ ਚਰਚਾ ਚੱਲ ਰਹੀ ਹੈ। ਜੇ 2 ਜੀ ਆ ਕਿਸੇ ਪਰਿਵਾਰ 'ਚ ਮੀਆਂ ਬੀਵੀ, ਉੱਥੇ ਵੀ ਚਰਚਾ ਹੋ ਰਹੀ ਆ, ਜੇ ਵੱਧ ਜੀ ਆ ਉੱਥੇ ਵੀ ਚਰਚਾ ਹੋ ਰਹੀ ਹੈ। ਨੌਜਵਾਨ ਬੱਚੇ ਬੱਚੀਆਂ ਜਿਹੜੇ ਨੇ ਉਹ ਆਪਦੇ ਪਰਿਵਾਰ ਦੇ ਵਿੱਚ ਬਹਿ ਕੇ ਆਪ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਉਹਦੇ ਬਾਰੇ ਹੋਰ ਜ਼ਿਆਦਾ ਦੱਸ ਰਹੇ ਨੇ ਕਿ ਤੁਹਾਨੂੰ ਨਹੀਂ ਪਤਾ, ਤੁਸੀਂ ਸੋਸ਼ਲ ਮੀਡੀਆ ਨਹੀਂ ਵਰਤਦੇ, ਅਸੀਂ ਉਹਦੀਆਂ ਆਹ ਦੇਖੋ ਤੁਹਾਨੂੰ ਸੁਣਾਉਂਦੇ ਆ। ਦੀਪ ਸਿੱਧੂ ਦੀਆਂ ਪੁਰਾਣੀਆਂ ਜਿਹੜੀਆਂ ਰਿਕਾਰਡਿੰਗਸ ਨੇਗੀਆਂ ਉਹ ਸੁਣਾ ਸੁਣਾ ਕੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਨੇ ਉਹ ਆਪਦੀ ਬਜ਼ੁਰਗ ਪੀੜ੍ਹੀ ਨੂੰ ਕਾਇਲ ਕਰ ਰਹੇ ਨੇ ਕਿ ਜਿਵੇਂ ਤੁਹਾਡੇ ਵੇੜਿਆਂ 'ਚ ਬਹੁਤ ਸਾਰੀਆਂ ਸ਼ਖਸੀਅਤਾਂ ਹੋਈਆਂ ਹੋਣਗੀਆਂ, ਸਾਡੇ ਵੇੜਿਆਂ 'ਚ ਦੀਪ ਸਿੱਧੂ। ਸੋ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ। ਅੱਜ ਜਿਹੜਾ ਪਹਿਰੇਦਾਰ ਅਖਬਾਰ ਵਾਲੇ ਸਰਦਾਰ ਜਸਪਾਲ ਸਿੰਘ ਹੇਰਾ, ਉਹਨਾਂ ਦੀ ਸੰਪਾਦਕੀ ਜਿਹੜੀ ਆ ਉਹ ਬੜੀ
ਮੈਨੂੰ ਲੱਗਿਆ ਕਿ ਸੰਗਤਾਂ ਦੇ ਨਾਲ ਸਾਂਝੀ ਕਰਨੀ ਚਾਹੀਦੀ ਹੈ। ਉਹਨਾਂ ਨੇ ਲਿਖਿਆ, ਦੀਪ ਸਿੱਧੂ ਕੌਮ ਦੀ ਆਜ਼ਾਦੀ ਦੀ ਮਗਦੀ ਚਿਣਗ ਸੀ, ਜਿਸ ਦੇ ਭਾਂਬੜ ਬਣਦੀਆਂ ਕੌਮਾਂ ਨੂੰ ਪੂਰੀਆਂ ਉਮੀਦਾਂ ਸਨ। ਜਿਸ ਦੇ ਭਾਂਬੜ ਬਣਨ ਦੀਆਂ ਕੌਮ ਨੂੰ ਪੂਰੀਆਂ ਉਮੀਦਾਂ ਸਨ। ਲੰਬੇ ਸਮੇਂ ਬਾਅਦ ਸਿੱਖ ਜਵਾਨੀ ਨੂੰ ਕੋਈ ਅਜਿਹਾ ਆਗੂ ਮਿਲਿਆ ਸੀ ਜਿਹੜਾ ਬੇਬਾਕੀ ਨਾਲ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦਾ ਸੀ, ਜਿਸ ਦੇ ਬੋਲਾਂ 'ਚ ਗੁਲਾਮੀ ਦੀਆਂ ਜੰਜੀਰਾਂ ਤੋੜਨ ਦੀ ਬੜਕ ਤੇ ਤਾਕਤ ਸੀ, ਜਿਹੜਾ ਸਾਹਮਣੇ ਬੈਠੇ ਸਰੋਤਿਆਂ ਨੂੰ ਕੀਲ ਲੈਂਦਾ ਸੀ, ਜਿਸ ਦੇ ਬੋਲਾਂ 'ਚ ਦ੍ਰਿੜਤਾ ਝਲਕਦੀ ਸੀ, ਜਿਹੜਾ ਬੇਖੌਫ ਹੋ ਕੇ ਕੌਮ ਦੇ ਦੁਸ਼ਮਣਾਂ ਨਾਲ ਦਸਤ ਪੰਜਾ ਲੈਂਦਾ ਸੀ, ਜਿਸ ਨੂੰ ਜਵਾਨੀ ਆਪਣਾ ਆਗੂ ਪ੍ਰਵਾਨ ਕਰਨ ਲੱਗ ਪਈ ਸੀ। ਉਸ ਦੀ ਕੌਮ ਦੀ ਆਜ਼ਾਦੀ ਪ੍ਰਤੀ ਤੜਫ, ਚਿਣਗ, ਬੇਬਾਕੀ ਵਿਰੋਧੀਆਂ ਨੂੰ ਹਜਮ ਨਹੀਂ ਸੀ ਹੁੰਦੀ। ਇਸ ਲਈ ਉਸ ਨੂੰ ਤਨੋਂ ਮਨੋਂ ਚਾਹੁਣ ਵਾਲਿਆਂ ਨਾਲੋਂ ਨਫ਼ਰਤ ਕਰਨ, ਵਿਰੋਧ ਕਰਨ, ਡਰਨ ਵਾਲਿਆਂ ਦੀ ਗਿਣਤੀ ਵੱਧ ਸੀ। ਇਸ ਲਈ ਵਰਤਮਾਨ ਸਮੇਂ 'ਚ ਦੀਪ ਸਿੱਖ ਜਵਾਨੀ ਦਾ ਇਹੋ ਜਿਹਾ ਆਗੂ ਉੱਭਰਿਆ ਸੀ ਜਿਹੜਾ ਸਰਦਾਰ ਹਰੀ ਸਿੰਘ ਨਲੂਏ ਜਰਨੈਲ ਵਾਂਗੂ ਵਿਰੋਧੀਆਂ 'ਚ ਦਹਿਸ਼ਤ ਪੈਦਾ ਕਰ ਦਿੰਦਾ ਸੀ ਅਤੇ ਸਿੱਖ ਜਵਾਨੀ ਦੀ ਲੀਡਰਸ਼ਿਪ ਅਤੇ ਦਿਲ ਫੜਕਣ ਲਾ ਦਿੰਦਾ ਸੀ। ਤੇ ਇਹ ਕੁਝ ਕਰੂ। ਅੱਜ ਜਦੋਂ ਸਿੱਖ ਸਿਆਸਤ ਤੇ ਖਾਸ ਕਰਕੇ ਸਿੱਖ ਜਵਾਨੀ ਦੀ ਲੀਡਰਸ਼ਿਪ ਦਾ ਵਿਹੜਾ ਖਾਲੀ ਪਿਆ ਹੈ, ਉਸ ਸਮੇਂ ਦੀਪ ਸਿੱਧੂ ਤੋਂ ਕੌਮ ਨੂੰ ਤੇ ਜਵਾਨੀ ਨੂੰ ਵੱਡੀਆਂ ਆਸਾਂ ਤੇ ਉਮੀਦਾਂ ਸਨ। ਇਸੇ ਕਾਰਨ ਹੀ ਵਿਰੋਧੀਆਂ ਨੇ ਉਸ ਤੇ RSS ਦੇ ਏਜੰਟ ਹੋਣ ਦਾ ਟੈਗ ਲਾ ਦਿੱਤਾ ਸੀ। ਸਾਡੀ ਕੌਮ ਇਸ ਟੈਗ ਨੂੰ ਬਹੁਤ ਜਲਦੀ ਸਵੀਕਾਰ ਕਰਦੀ ਹੈ। ਇਹੋ ਕੁਝ ਦੀਪ ਸਿੱਧੂ ਨਾਲ ਵਾਪਰਿਆ ਵਰਤਾਰਾ ਸੀ। ਪਰੰਤੂ ਦੀਪ ਸਿੱਧੂ ਦੀ ਦ੍ਰਿੜਤਾ ਕਾਰਨ ਉਹ ਆਪਣੇ ਤੇ ਲੱਗੇ ਦੋਸ਼ਾਂ ਤੋਂ ਬਹੁਤ ਉੱਚਾ ਕੱਦ ਕੱਢ ਗਿਆ ਸੀ ਤੇ ਦੋਸ਼ ਉਹਦੇ ਸਾਹਮਣੇ ਪਾਉਣੇ ਹੋ ਗਏ ਸੀ। ਜਿਸ ਤਰ੍ਹਾਂ ਬੇਵਕਤੀ ਅਤ ਦੁਖਦਾਈ ਦੀਪ ਸਿੱਧੂ ਦੀ ਮੌਤ ਹੋਈ ਹੈ, ਉਹ ਦਰਦਨਾਕ ਘਟਨਾ ਹਰ ਪੱਥਰ ਦਿਲ ਨੂੰ ਮੋਮ ਕਰਦੀ ਹੈ। ਅੱਖਾਂ ਖੁਦ ਬਖੁਦ ਸੇਜਲ ਹੋ ਜਾਂਦੀਆਂ ਨੇ। ਪਰੰਤੂ ਇਹਨਾਂ ਵੈਰਾਗਮਈ ਤੇ ਪੀੜਾਂ ਦਾ ਇੱਕ ਪਲਾਂ 'ਚ ਦੀਪ ਸਿੱਧੂ ਦੀ ਅਰਥੀ ਪਿੱਛੇ ਸਿੱਖ ਜਵਾਨੀ ਦਾ ਰੋਹ ਭਰਪੂਰ ਹੜ ਸੀ। ਖਾਲਿਸਤਾਨ ਜਿੰਦਾਬਾਦ ਦੇ ਆਕਾਸ਼ ਗਜਾਊ ਨਾਰੇ ਲੱਗ ਰਹੇ ਸਨ। ਉਹ ਇਸ ਸੱਚ ਨੂੰ ਬਿਆਨਦੇ ਸਨ ਕਿ ਦੀਪ ਸਿੱਧੂ ਜਵਾਨੀ ਨੂੰ ਕੌਮ ਦੀ ਆਜ਼ਾਦੀ ਦੀ ਜਾਗ ਲਾ ਗਿਆ ਸੀ। ਸੰਭੂ ਬਾਰਡਰ ਤੋਂ ਉਹਨੇ ਆਪਣਾ ਸੰਘਰਸ਼ ਸ਼ੁਰੂ ਕੀਤਾ ਸੀ। ਉਹ 1.5 ਸਾਲ ਦੇ ਵਕਫੇ 'ਚ ਹੀ ਅਸਮਾਨੀ ਪੁੱਜ ਚੁੱਕਾ ਸੀ। ਦੀਪ ਸਿੱਧੂ ਦੀ ਸ਼ਖਸੀਅਤ ਇੰਨੀ ਉੱਚੀ ਹੋ ਚੁੱਕੀ ਹੈ ਕਿ ਹੁਣ ਉਸ ਤੇ ਥੁੱਕਣਾ ਆਪਣੇ ਮੂੰਹ ਤੇ ਥੁੱਕਣਾ ਹੈ। ਕੌਮੀ ਪਰਵਾਨੇ ਦੀਪ ਸਿੱਧੂ ਚੋਂ ਜਵਾਨੀ ਦਾ ਨਾਇਬ ਦੇਖਦੇ ਸਨ, ਜਿਹੜਾ ਜਲਦ ਹੀ ਆਪਣੀ ਅਗਵਾਈ 'ਚ ਕੌਮ ਦੀ ਜਵਾਨੀ ਨੂੰ ਆਪਣਾ ਰੋਹ ਲਈ ਮੁਕਾ ਨੀਚ ਦੇ ਅਲਾਰਨ ਦੀ ਥਾਂ ਆਪਣੇ ਰੋਹ ਲਈ ਮੁੱਕਾ ਨੀਚ ਦੇ ਅਲਾਰਨ ਦੀ ਥਾਂ ਕਿਰਪਾਨ ਵਾਲਾ ਹੱਥ ਅਲਾਰਨਾ ਸਿਖਾ ਰਿਹਾ ਸੀ। ਉਹ ਸਿੱਖ ਜਵਾਨੀ ਦੇ ਸਿੱਖ ਸਿਧਾਂਤਾਂ ਦੀ ਰੋਸ਼ਨੀ 'ਚ ਸਿੱਖਾਂ ਦੀ ਖੁਦ ਮੁਖਤਿਆਰੀ ਦਾ ਸੁਪਨਾ ਵੇਖ ਹੀ ਰਿਹਾ ਸੀ। ਵੇਖ ਹੀ ਨਹੀਂ ਰਿਹਾ, ਸਗੋਂ ਕੌਮ ਸਿਰਜ ਵੀ ਰਿਹਾ ਸੀ। ਜਵਾਨੀ ਦਾ ਟੁੱਟਿਆ ਤਾਰਾ ਭਾਵੇਂ ਚੰਦ ਜਾਂ ਧਰੂ ਤਾਰਾ ਬਣਦਾ ਹੈ, ਪਰੰਤੂ ਦੀਪ ਸਿੱਧੂ ਵਰਗੇ ਜਜ਼ਬਾਤਾਂ ਤੇ ਭਾਵਨਾਵਾਂ ਦੇ ਸਮੇਲ ਹਰ ਹਾਲਤ 'ਚ ਚੰਦ ਬਣਦੇ ਨੇ, ਜਿਸ ਦੀ ਰੋਸ਼ਨੀ ਰਾਤਾਂ ਦੇ ਕਾਲੇ ਹਨੇਰੇ 'ਚ ਵੀ ਚਾਨਣ ਦਿਖਾਉਂਦੀ ਹੈ ਤੇ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ। ਭਾਵੇਂ ਇੰਨਾ ਵੱਡਾ ਘਾਟਾ ਲੱਕ ਤੋੜ ਦਿੰਦਾ ਹੈ, ਪਰੰਤੂ ਇਹ ਘਾਟਾ ਇਤਿਹਾਸ ਨੂੰ ਘਾਟਾ ਨਹੀਂ ਪਵੇਗਾ, ਕਿਉਂਕਿ ਦੀਪ ਸਿੱਧੂ ਦੀ ਸੋਚ ਕੌਮ ਦੀ ਜਵਾਨੀ ਦੇ ਦਿਲਾਂ 'ਚ ਲਟ-ਲਟ ਜਗਣ ਲੱਗ ਪਈ ਹੈ, ਜਿਹੜੀ ਹੁਣ ਕਿਸੇ ਠੋਸ ਪ੍ਰਾਪਤੀ ਦੇ ਰਾਹ ਤੁਰੇਗੀ। ਔਰ ਸਾਡੀ ਵੀ ਇਹ ਇੱਛਾ। ਮੈਂ ਜਦੋਂ ਇਹ ਸੰਪਾਦਕੀ ਪੜ੍ਹੀ ਆ, ਮੈਂ ਇਸ ਕਰਕੇ ਸਾਂਝੀ ਕੀਤੀ ਆ ਕਿ ਦੀਪ ਸਿੱਧੂ ਜਿੰਦਾਬਾਦ ਕਰਨ ਦੇ ਨਾਲ ਜਾਂ ਦੀਪ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਕਹਿਣ ਦੇ ਨਾਲ ਗੱਲ ਸ਼ੁਰੂ ਹੁੰਦੀ ਹੈ, ਮੁੱਕਦੀ ਕਿੱਥੇ ਆ? ਜਦੋਂ ਆਪਾਂ ਕਿਸੇ ਠੋਸ ਪ੍ਰਾਪਤੀ ਲਈ ਯਤਨਸ਼ੀਲ ਹੋਵਾਂਗੇ, ਲਾਮਬੰਦ ਹੋਵਾਂਗੇ। ਸੋ ਜਿਹੜਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿੱਚ 24 ਤਰੀਕ ਨੂੰ ਦੀਪ ਸਿੱਧੂ ਦੇ ਸੰਬੰਧ ਵਿੱਚ ਸਮਾਗਮ ਹੋਣਾ ਹੈ, ਅਖੰਡ ਪਾਠ ਜੇ ਬਾਣੀ ਦੇ ਭੋਗ ਪੈਣੇ ਆ, ਭੋਗ ਤੋਂ ਬਾਅਦ ਵਿੱਚ ਉੱਥੇ ਬਹੁਤ ਭਾਰੀ ਇਕੱਠ ਜਿਹੜਾ ਹੈਗਾ ਸੰਗਤਾਂ ਦਾ ਉਹ ਹੋਣ ਜਾ ਰਿਹਾ। ਉੱਥੇ ਇਹ ਚੀਜ਼ ਬਣਨੀ ਚਾਹੀਦੀ ਆ, ਕੋਈ ਰਾਹ ਬਣਨਾ ਚਾਹੀਦਾ, ਕੋਈ ਲਾਮਬੰਦੀ ਹੋਣੀ ਚਾਹੀਦੀ, ਔਰ ਇਹਦੀ ਬੜੀ ਜ਼ਰੂਰਤ ਹੈ। ਤੋ ਜਿਹੜਾ ਇਸ ਮੌਕੇ ਸਾਡੇ ਭਾਈਚਾਰੇ ਦੇ ਵਿੱਚ ਆਪਸੀ ਤਣਾਅ ਵੱਧ ਰਿਹਾ, ਇੱਕ ਦੂਜੇ ਦੇ ਵਿੱਚ ਨੁਕਸ ਕੱਢੇ ਜਾ ਰਹੇ ਨੇ, ਇਹਦੀ ਥਾਂ ਦੇ ਉੱਤੇ ਇਹ ਵੋਟਾਂ ਵਾਲੇ ਮਸਲੇ 'ਚ ਮੈਂ ਇਹ ਵੀ ਗੱਲ ਸੋਚਦਾ ਹਾਂ ਕਿ ਆ ਜਿਹੜੇ 2 ਦਿਨ ਜੇਕਰ ਸੱਚੇ ਪਾਤਸ਼ਾਹ ਚਲੋ ਬਾਕੀ ਦਾ ਹੁਕਮ ਹੁੰਦਾ ਭਾਣਾ ਹੁੰਦਾ, ਆ ਜਿਹੜਾ ਕੁਝ ਹੁਣ ਵਾਪਰ ਰਿਹਾ, ਅਸੀਂ ਸਾਰਿਆਂ ਨੇ ਆਪਦੀ એનર્ਜੀ ਉਹਨਾਂ ਕੰਮਾਂ 'ਚ ਲਾਉਣੀ ਸੀ ਜਿਹੜੇ ਆਹ ਪੰਥ ਦੁਖੀ ਜਿਹੜੇ ਨੇ ਜਿਸ ਤਰੀਕੇ ਨਾਲ ਪੰਥ ਨੂੰ ਨੁਕਸਾਨ ਪਹੁੰਚਾ ਰਹੇ ਨੇ। ਪਰ ਅੱਜ ਸਾਡੇ 2-3 ਦਿਨ ਜਿਹੜੇ ਹੋ ਗਏ ਵੋਟਾਂ ਤੋਂ ਪਹਿਲਾਂ ਸਾਰਿਆਂ ਦਾ ਧਿਆਨ ਦੀਪ ਸਿੱਧੂ ਵਾਲੇ ਮਸਲੇ ਤੇ ਲੱਗਿਆ ਹੋਇਆ। ਬੜਾ ਅਜੀਬ ਜਿਹਾ ਇੱਕ ਕਸ਼ ਹਰ ਵੇਲੇ ਦਿਮਾਗ 'ਚ ਚੱਲਦੀ ਆ ਸਾਰਿਆਂ ਦੇ ਕਿ ਦੀਪ ਨਾਲ ਇਉਂ ਕਿਉਂ ਵਾਪਰ ਗਿਆ, ਔਰ ਅਚਨਚੇਤ ਇੰਨਾ ਇੱਕ ਅਜੀਬ ਜਿਹਾ ਇਹ ਵਰਤਾਰਾ ਵਾਪਰਿਆ ਕਿ ਕਹਿਣ ਸੁਣਨ ਵਾਲੀ ਗੱਲ ਨਹੀਂ।
ਤੇ ਜਿਹੜਾ ਹੰਝੂ ਵੀ ਵਗਾ ਰਹੇ ਨੇ ਨਾ, ਉਹ ਵੀ ਇੱਕ ਰੋਹ ਪੈਦਾ ਕਰਦੇ। ਲੋਕ ਰੋ ਰਹੇ ਨੇ, ਪਰ ਉਹਨਾਂ ਹੰਝੂਆਂ ਦੇ ਅੰਦਰ ਇੱਕ ਬਰਾਗ ਹੀ ਨਹੀਂ ਹੈਗਾ ਇਕੱਲਾ, ਉਹਦੇ ਵਿੱਚ ਇੱਕ ਜੋਸ਼। ਮਤਲਬ ਦੀਪ ਸਿੱਧੂ ਦਾ ਜਿਹੜਾ ਵਰਤਾਰਾ, ਇਹ ਪਿੱਛੇ ਜੇ ਜਦੋਂ ਸਰਬੱਤ ਖਾਲਸਾ ਮੌਕੇ ਭਾਈ ਜਗਤਾਰ ਸਿੰਘ ਜਿਹੜਾ ਹਵਾਰਾ ਨੂੰ ਜਦੋਂ ਜਥੇਦਾਰ ਐਲਾਨਿਆ ਗਿਆ ਸੀ ਨਾ, ਉਵੇਂ ਜਿਵੇਂ ਸਿੱਖ ਜਵਾਨੀ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੇ ਖਿਲਾਫ, ਜਾਂ ਸਾਡਾ ਹੱਕ ਫਿਲਮ ਦੇ ਖਿਲਾਫ, ਜਾਂ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਮੌਕੇ ਜਿਸ ਤਰੀਕੇ ਨਾਲ ਹਾਜ਼ਰੀ ਲਵਾਈ ਸੀ, ਉਵੇਂ ਦਾ ਕੁਝ ਬਣਦਾ ਦਿਖ ਰਿਹਾ। ਪਰ ਉਹ ਜਿਹੜੀ ਗੱਲ ਆ ਉੱਥੇ ਤੱਕ ਜਾਵੇ, ਇਹਦੇ ਲਈ ਸਾਨੂੰ ਬਹੁਤ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ। ਸਾਡੇ ਤਜਰਬਿਆਂ ਦਾ, ਸਾਡੀ ਸਮਝ ਦਾ ਸਾਡੀ ਕੌਮ ਨੂੰ ਫਾਇਦਾ ਹੋਣਾ ਚਾਹੀਦਾ। ਕੌਮ ਨੂੰ ਕਿਸੇ ਹਿਸਾਬ ਦੇ ਨਾਲ ਭਾਈ ਜਿਹੜਾ ਦੀਪ ਸਿੱਧੂ ਆ, ਉਹਦੇ ਮਿਸ਼ਨ ਨੂੰ, ਉਹਦੀ ਗੱਲ ਨੂੰ ਅੱਗੇ ਲੈ ਕੇ ਜਾਣ ਦੀ ਲੋੜ। ਦੀਪ ਸਿੱਧੂ ਨਾਲ ਕੌਮ ਦਾ ਜੁੜਨਾ, ਦੀਪ ਸਿੱਧੂ ਚੋਂ ਨੌਜਵਾਨੀ ਦਾ ਇਸ ਤਰੀਕੇ ਨਾਲ ਕੁਝ ਲੱਭਣਾ, ਇਹ ਬੜੇ ਅਰਥ ਰੱਖਦੀ ਘਟਨਾ। ਇਹਦੇ ਬਾਰੇ ਸਾਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਆ ਕਿ ਜਿਹੜੇ ਸਪਸ਼ਟ ਲੋਕ ਹੁੰਦੇ ਨੇ, ਜਿਹੜੇ ਦਲੇਰ ਲੋਕ ਹੁੰਦੇ ਨੇ, ਜਿਹੜੇ ਅਣਖ ਗੈਰਤ ਦੀ ਗੱਲ ਕਰਦੇ ਆ, ਉਹ ਸਾਡੀ ਕੌਮ ਨੂੰ ਬਹੁਤ ਜਲਦੀ ਬਹੁਤ ਚੰਗੇ ਲੱਗਦੇ। ਅਸੀਂ ਸਿਆਸੀ ਭਲਵਾਨਾਂ ਨਾਲੋਂ ਇਹੋ ਜਿਹੇ ਜਿਹੜੇ ਸਿੱਧੇ ਸਪਸ਼ਟ ਚੱਲਦੇ ਹੀਰੋ ਹੁੰਦੇ ਆ, ਨਾਇਕ ਹੁੰਦੇ ਆ, ਅਸੀਂ ਉਹਨਾਂ ਨੂੰ ਕਿਤੇ ਜ਼ਿਆਦਾ ਪਿਆਰ ਕਰਦੇ। ਸਾਡੇ ਇੱਕ ਸੱਜਣ ਗੁਰਦੇਵ ਸਿੰਘ ਸੱਧੇਵਾਲੀਆ ਕੈਨੇਡਾ 'ਚ ਨੇ, ਉਹਨਾਂ ਦੀ ਇੱਕ ਇਹੋ ਜਿਹੀ ਲਿਖਤ ਆ, ਉਹ ਵੀ ਸੰਗਤਾਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਪੰਜਾਬ ਆ ਜਿਹੜਾ ਨਾ, ਇੱਥੇ ਇੱਕ ਵੱਖਰੀ ਤਰ੍ਹਾਂ ਦੀ ਗੱਲ ਹੈ। ਪੰਥ ਜਿਹੜਾ ਹੈ, ਉੱਥੇ ਇੱਕ ਜਿਹੜੇ ਸਿਰਲੱਥ ਸੂਰਮੇ ਹੁੰਦੇ ਆ, ਜਿਹੜੇ ਕੌਮ ਲਈ ਸੀਸ ਤਲੀ ਤੇ ਰੱਖਣ ਦੀ ਗੱਲ ਕਰਦੇ ਕਰਾਉਂਦੇ ਆ, ਉਹਨਾਂ ਦੀ ਕਦਰ ਹੁੰਦੀ। ਉਹਨਾਂ ਨੇ ਲਿਖਿਆ ਕਿ ਬਗਾਵਤ ਜਿਹੜੀ ਹੈ ਨਾ, ਪੰਜਾਬ ਦੇ ਖੂਨ ਵਿੱਚ ਆ, ਲਹੂ ਤੋਂ ਵੀ ਹੇਠਾਂ ਉੱਤਰ ਹੱਡਾਂ 'ਚ ਰਚੀ ਹੋਈ। ਪੰਜਾਬ ਦੇ ਲੋਕਾਂ ਨੇ, ਲੋਕ ਜਿਹੜੇ ਨੇ ਨਾ, ਉਹ ਸੂਰਬੀਰਤਾ ਨੂੰ ਪਿਆਰ ਕਰਦੇ ਆ। ਪੰਜਾਬ ਦੇ ਜਿਹੜੇ ਲੋਕ ਨੇ, ਉਹ ਇਹੋ ਜਿਹੇ ਨੇ ਕਿ ਜਿਵੇਂ ਆਪਾਂ ਕਹਿੰਦਾ, ਮੁੱਠੀ ਮੁੱਠੀ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਤੋ ਸੱਧੇਵਾਲੀਆ ਨੇ ਲਿਖਿਆ ਬਈ ਇਹ ਉਹ ਲੋਕ ਨੇ ਜਿਹੜੇ ਛੋਲਿਆਂ ਦੀ ਮੁੱਠ ਚੱਬ ਕੇ ਵੀ ਬਾਦਸ਼ਾਹ ਬਣਨ ਦੇ ਐਲਾਨ ਕਰਦੇ ਫਿਰ, ਤੇ ਜਿਹੜੇ ਮਰਹੱਟੇ ਜਾਂ ਰਾਜਪੂਤ ਸੀਗੇ, ਜਦੋਂ ਘੇਰਾ ਪੈਂਦਾ ਸੀਗਾ, ਉਹ ਘੇਰੇ ਛੱਡ ਛੱਡ ਕੇ ਭੱਜਦੇ ਸੀ, ਦੌੜ ਲਓ ਭੱਜ ਲਓ ਅਬਦਾਲੀ ਆ ਗਿਆ। ਪਰ ਜਦੋਂ ਪੰਜਾਬ ਦੇ ਵਿੱਚ ਖਬਰ ਪਹੁੰਚਦੀ ਸੀ ਨਾ ਵੀ ਕਾਬਲ ਤੋਂ ਅਬਦਾਲੀ ਤੁਰ ਪਿਆ, ਤਾਂ ਇੱਥੇ ਪੰਜਾਬ ਦੇ ਵਿੱਚ ਬਾਗੋ ਬਾਗ ਹੋ ਜਾਂਦਾ ਸੀ ਕੰਮ ਵੀ ਅਬਦਾਲੀ ਨੂੰ ਲੁੱਟਾਂਗੇ। ਅਬਦਾਲੀ ਦਿੱਲੀੋਂ, ਪੰਜਾਬ ਤੋਂ ਗਾਹਾਂ ਤੋਂ ਲੋਕਾਂ ਨੂੰ ਲੁੱਟ ਕੇ ਆਊਗਾ, ਆਪਾਂ ਰਾਹ 'ਚ ਲੁੱਟਾਂਗੇ। ਔਰ ਬਾਰ-ਬਾਰ ਪੰਜਾਬ ਦੇ ਵਿੱਚ ਦੀ ਲੰਘਣ ਵਾਲਿਆਂ ਨੂੰ ਜਿਸ ਤਰੀਕੇ ਨਾਲ ਅਕਲ ਦਿੱਤੀ ਆ, ਉਹ ਆਪਣੇ ਸਾਹਮਣੇ। ਸੱਧੇਵਾਲੀਆ ਨੇ ਅੱਗੇ ਲਿਖਿਆ ਕਿ ਦੀਪ ਸਿੱਧੂ ਮਗਰ ਪੰਜਾਬ ਦੀ ਜਵਾਨੀ ਦਾ ਦੌੜ ਪੈਣਾ ਤੇ ਉਹਦੇ ਸਿਵਿਆਂ ਦੀ ਸਵਾਹ ਪੱਲੇ ਬੰਨਣੀ ਇਹੀ ਸੁਨੇਹਾ ਦਿੰਦੀ ਆ ਕਿ ਪੰਜਾਬ ਵਿੱਚੋਂ ਬਗਾਵਤ ਮਰੀ ਨਹੀਂ ਹੈ। ਦੀਪ ਦੇ ਬੋਲ, ਕਿਉਂਕਿ ਪੰਜਾਬ ਵਿਚਲੀ ਬਗਾਵਤ ਦੀ ਅਗਵਾਈ ਕਰਦੇ ਸਨ, ਉਸਦੇ ਬੋਲਾਂ ਵਿੱਚ ਉਹ ਰੜਕ ਸੀ ਜਿਹੜੀ ਪੰਜਾਬ ਨੂੰ ਸਕੂਨ ਦਿੰਦੀ ਹੈ। ਖਾਸ ਕਰ ਦੀਪ ਸਿੱਧੂ ਦਾ ਬਾਬਾ ਜਰਨੈਲ ਸਿੰਘ ਨੂੰ ਅੱਜ ਦੇ ਰੋਲ ਮਾਡਲ ਵਜੋਂ ਪੇਸ਼ ਕਰਨਾ ਗਰਮ ਲਹੂ ਨੂੰ ਤਸੱਲੀ ਦਿੰਦਾ ਸੀ, ਕਿਉਂਕਿ ਬਾਬਾ ਖੁੱਲੀ ਬਗਾਵਤ ਦਾ ਪ੍ਰਤੀਕ ਹੈ। ਦੀਪ ਸਿੱਧੂ ਜਦ ਇਸ ਸਿਸਟਮ ਦੇ ਵਿਰੁੱਧ ਭੁਗਤਦਾ ਸੀ ਤਾਂ ਪੰਜਾਬ ਵਿਚਲੇ ਗੈਰਤਮੰਦ ਤੱਤ ਨੂੰ ਅੰਦਰੋਂ ਖਲਾਰਾ ਦਿੰਦਾ ਸੀ, ਕਿਉਂਕਿ ਇਸ ਦਾ ਬਾਗੀ ਖੂਨ ਜਰਵਾਣਿਆਂ ਨੂੰ ਹਮੇਸ਼ਾ ਨਫ਼ਰਤ ਕਰਦਾ ਆਇਆ। ਦੀਪ ਸਿੱਧੂ ਬਾਰੇ ਅੱਜ ਦੀ ਛਾਈ ਹੋਈ ਚਰਚਾ ਕੋਈ ਉਸਦੇ ਕਲਾਕਾਰ ਹੋਣ ਕਰਕੇ ਨਹੀਂ, ਨਾ ਉਸਦੀ ਕਿਸੇ ਫਿਲਮ ਨੂੰ ਲੈ ਕੇ ਉਸਦਾ ਐਕਟਰ ਹੋਣ ਕਰਕੇ ਹੈ। ਕੇਵਲ 2 ਸਾਲਾਂ ਵਿੱਚ ਹੀ ਸਿੱਧੂ ਦਾ ਇਉਂ ਪੰਜਾਬ ਉੱਪਰ ਛਾ ਜਾਣਾ ਦੱਸਦਾ ਕਿ ਉਸਦੀ ਬਾਗੀ ਸੁਰ ਨੂੰ ਪੰਜਾਬ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਨਾਲ ਕਬੂਲਿਆ ਹੋਇਆ, ਜਿਸ ਤੋਂ ਸਾਬਤ ਹੁੰਦਾ ਕਿ ਦੇਖਣ ਨੂੰ ਮਰ ਰਿਹਾ ਜਾਪਦਾ ਪੰਜਾਬ ਹਾਲੇ ਵੀ ਬਗਾਵਤ ਆਪਣੀ ਬੁੱਕਲ ਵਿੱਚ ਲਈ ਬੈਠਾ। 40-40 ਸਾਲ ਦੇ ਤਜਰਬਿਆਂ ਵਾਲੇ ਰਾਜੇਵਾਲ ਵਰਗੇ ਅੱਜ ਕਿੰਨੇ ਬੌਣੇ ਜਾਪਦੇ ਦੀਪ ਦੇ ਸਾਹਮਣੇ ਤੇ ਰੁਲਦੇ ਵਰਗੇ ਪਤਾ ਨਹੀਂ ਕਿੱਥੇ ਰੁਲ ਗਏ। ਕਾਮਰੇਡਾਂ ਦੇ ਇਨਕਲਾਬ ਨੂੰ ਕੋਈ ਬੇਰਾਂ ਬੱਟੇ ਨਹੀਂ ਪੁੱਛਦਾ, ਜਿਨ੍ਹਾਂ ਨੂੰ ਭੁਲੇਖਾ ਸੀ ਕਿ ਦਿੱਲੀ ਖੌਰੇ ਲਾਲ ਝੰਡੇ ਹੇਠਾਂ ਜਿੱਤੀ ਗਈ ਹੈ। ਕਾਮਰੇਡਾਂ ਦੇ ਬੋਲਾਂ ਵਿੱਚ ਸਿੱਧੂ ਵਾਲੀ ਬਗਾਵਤ ਨਹੀਂ ਸੀ, ਬਲਕਿ ਟਾਈਮ ਟਪਾਊ ਸਮਝੌਤਾ ਸੀ ਜਿਹੜਾ ਪੰਜਾਬ ਦੀ ਮਜਬੂਰੀ ਸੀ। ਦੀਪ ਸਿੱਧੂ ਜਦ ਸਿੱਖ ਕੌਮ ਦੀ ਹਸਤੀ ਤੇ ਹੋਣੀ ਨੂੰ ਫਸਲਾਂ ਦੀ ਬਜਾਏ ਨਸਲਾਂ ਦੀ ਗੱਲ ਕਰਦਾ ਸੀ ਤਾਂ ਪੰਜਾਬ ਨਸ਼ਿਆ ਜਾਂਦਾ ਸੀ। ਉਸਦੀਆਂ ਇਹਨਾਂ ਗੱਲਾਂ ਤੇ ਪੰਜਾਬ, ਕਿਉਂਕਿ ਪੰਜਾਬ ਆਪਣੀ ਨਸਲ ਬਰਬਾਦ ਕਰਾਉਣ ਦੀ ਸ਼ਰਤ ਤੇ ਕੇਵਲ ਫਸਲ ਬਚਾਉਣੀ ਹਾਲੇ ਵੀ ਪ੍ਰਵਾਨ ਨਹੀਂ ਕਰਦਾ, ਉਹ ਆਪਣੀ ਹਸਤੀ ਤੇ ਹੋਣੀ ਬਾਰੇ ਫਿਕਰਮੰਦ ਨਾ ਹੁੰਦਾ ਤਾਂ ਅੱਜ ਦੀਪ ਸਿੱਧੂ ਨੂੰ ਲੈ ਕੇ ਇਉਂ ਸੜਕੋ ਸੜਕੀ ਹੁੰਦਾ, ਉਸਦੇ ਸਿਵਿਆਂ ਤੱਕ ਨਾ ਅੱਪੜਦਾ।
पंजाब की बगावत की अगवाई करने वाला दीप सिद्धू एक युग हो निबड़िया जिहड़ा कदे बीतदा नहीं बीतदा कि बीतदा। सो इस तरीके की गल जिहड़ी आ ये सानू दसदी आ कि पंजाब दे विच बेशक भारतीय हुकूमती तंत्र ने कोई कसर नहीं छड्डी। RSS ने, बादलकियां ने, होर पंथ दोखियां ने आपदे वल्लों पूरा बाह ला लिया कि तत्त मारना, सिੱਖੀ ਦਾ तत्त मारना, पंजाब ਦਾ तत्त मारना। पर सानू इस गल की खुशी है कि दीप सिद्धू के बहाने अज की सिख जवानी अंदरला वो बागीपुणा अपने हकों लिए लड़ पैण की जिहड़ी जुरत वा वो दोबारा निखर रही है। ते सच्चे पातशाह किरपा करन कि पंजाब दे विच एक बार फिर अज की सिख जवानी मैनूं याद आ रहा कि जदों असीं अणदाड़ीए जे सी, जदों साडीआं दाड़ियां कालियां सी, असीं उन्हां समयां दे विच आले दुआले लोईआं वाले, पीलियां पग्गां वाले, कुर्ते पजामिਆਂ वाले, देसी सादियां जुत्तियां वाले उन्हां नायकां दीयां अखबारां 'च फोटोआं देखदे सी जां उन्हां शहीदां दीयां फोटोआं देखदे सी तां सानूं लगदा सी कि असीं इन्हां वर्गे बणीए, साडी भी शक्ल सूरत उन्हां वर्गी होनी चाहीदी है जिन्हां दीयां चर्चावां अखबारां 'ਚ ਹੁੰਦੀਆਂ। तो अज दे समय दे विच जिहड़ी विचारधारक पक्ष तो साडी कौम दी जवानी है जिहड़ी ਉਹਦੇ ਸਾਹਮਣੇ ਦੀਪ ਸਿੱਧੂ ਦੇ ਰਾਹੀਂ ਉਹ ਸਾਰਾ ਕੁਝ ਇੱਕ ਵਾਰੀ ਫੇਰ ਡਿੱਗਿਆ ਜਿਹੜਾ ਮਨਫੀ ਕਰਨ ਦੇ ਲਈ ਹਕੂਮਤ ਨੇ ਅਰਬਾਂ ਖਰਬਾਂ ਰੁਪਏ ਖਰਚ ਜਿਹੜੇ ਨੈਰੇਟਿਵ ਨੂੰ ਪੰਥ ਵਿੱਚੋਂ ਪੰਜਾਬ ਵਿੱਚੋਂ ਮਾਰ ਮਕਾਉਣ ਦੇ ਲਈ ਮਾੜਾ ਮੂੰਹ ਸਟੇਟ ਨੇ ਮਿਹਨਤ ਕੀਤੀ ਦੀਪ ਸਿੱਧੂ ਦੇ ਬਹਾਨੇ ਉਹ ਸਾਰਾ ਕੁਝ ਇੱਕ ਵਾਰੀ ਫੇਰ ਜਿਹੜਾ ਸੀਗਾ ਉਹ ਹਾਜ਼ਰ ਹੋ ਗਿਆ। ਸੋ ਅਸੀਂ ਦੀਪ ਸਿੱਧੂ ਦੇ ਪਾਏ ਯੋਗਦਾਨ ਨੂੰ नहीं भुल सकते। असी ये गल सदा चेते रखांगे कि जदों लगदा सी कि चारे पासे जी बस गम गया जी, गल आ जी खत्म है जी, उन्हां मौकिਆਂ ਦੇ ਵਿੱਚ ਜਿਹੜੀਆਂ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਯਤਨ ਕਰ ਰਹੀਆਂ ਸੀ ਉਹਨਾਂ ਵਿੱਚੋਂ ਇੱਕ ਦੀਪ ਸਿੱਧੂ ਵੀ ਸੀ ਤੇ ਦੀਪ ਸਿੱਧੂ ਦਾ ਜਿਹੜਾ ਰੋਲ ਆ ਉਹ ਬੜਾ ਅਹਿਮ ਤੇ ਬੜਾ ਵੱਖਰਾ ਜਿਹੜਾ ਰਿਹਾ। ਜਦੋਂ ਕੋਈ ਧਰਤੀ ਤੋਂ ਚਲੇ ਜਾਂਦਾ ਉਹਦੇ ਗੁਣ ਜਿਹੜੇ ਆ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ। ਇਹਨਾਂ ਨਾਇਕਾਂ ਦੀ ਸਾਨੂੰ ਲੋੜ ਆ ਤੇ ਜਿਸ ਤਰੀਕੇ ਨਾਲ ਸਿੱਖ ਵਿਰੋਧੀ ਤਾਕਤਾਂ ਨੇ ਪੰਥ ਦੋਖੀਆਂ ਨੇ ਉਹਦੇ ਜਾਣ ਦਾ ਖੁਸ਼ੀ ਮਨਾਈ ਹੈ, ਜਿਵੇਂ ਉਹਦੇ ਜਾਣ ਤੇ ਤਾੜੀਆਂ ਮਾਰੀਆਂ ਨੇ, ਜਿਵੇਂ ਡੀਜੇ ਲਾ ਕੇ ਬਸ ਭੰਗੜੇ ਪਾਏ, ਉਹ ਸਾਰੀ ਜਿਹੜੀ ਗੱਲ ਆ ਉਹ ਸਾਨੂੰ ਦੱਸਦੀ ਆ ਕਿ ਦੀਪ ਸਿੱਧੂ ਅਸਲ ਵਿੱਚ ਕੀ ਸੀ। ਦੀਪ ਸਿੱਧੂ ਦੇ ਜਾਣ ਦੀ ਖੁਸ਼ੀ ਦੁਸ਼ਮਣ ਦੇ ਵਿਹੜੇ ਵਿੱਚ ਸਾਨੂੰ ਉਹਦੀ ਅਹਿਮੀਅਤ ਦਾ ਅਹਿਸਾਸ ਕਰਾਉਂਦੀ ਆ ਕਿ ਉਹ ਕਿੰਨਾ ਅਹਿਮ ਸੀ। ਮੈਂ ਇਸ ਗੱਲ ਨੂੰ ਹੋਰ ਸਪਸ਼ਟ ਕਰਨ ਲਈ ਕਹਾਂ ਕਿ ਜਦੋਂ ਜਲੰਧਰ ਦੇ ਵਿੱਚ ਇੱਕ ਸਾਬਕਾ ਬ੍ਰਿਗੇਡੀਅਰ ਸੀ ਸ਼ਾਇਦ ਫੌਜ ਦਾ ਗਗਨੇਜਾ, ਉਹਦਾ RSS ਨਾਲ ਜੁੜਿਆ ਬੰਦਾ ਸੀ ਤੇ ਉਹਦੇ ਕਤਲ ਦੀ ਗੋਲੀ ਨਾਲ ਮਾਰ ਦੇਣ ਦੀ ਖਬਰ ਆਈ। ਅਸੀਂ ਆਪਦੇ ਆਪ ਨੂੰ ਬੜੇ ਖੱਬੀ ਖਾਨ ਸਮਝਦੇ ਹਾਂ ਵੀ ਸਾਨੂੰ ਆਹ ਵੀ ਪਤਾ ਸਾਨੂੰ ਉਹ ਵੀ ਪਤਾ, ਪਰ ਜਦੋਂ ਉਹਦੀ ਖਬਰ आई कि गगनेजा मर गया तो थोड़े दिन बाद 2 वारी भारत का उस टाइम गृह मंत्री सी जिहड़ा राजनाथ सिंह आ वो 2 बार उन्होंने घर आया बड़ी जल्दी ते होर भी बहुत सारियां जिहड़ियां इंडियन स्टेट दीयां एजेंसियां जां होर बड़े लोग आए। तो उस गल तो बाद पुलिस की पंजाब की एजेंसियां की सारी सरगर्मी के सारा केस हल करना उदों सानूं समझ लग्या कि गगनेजा भारतीय हुकूमत का किड्डा वड्डा संद सी, किड्डी वड्डी तोप सी ਤੇ ਜਿਨ੍ਹਾਂ ਨੂੰ ਇਹ ਪਤਾ ਸੀ ਕਿ ਇਹ ਬੰਦਾ ਸਿੱਖੀ ਲਈ ਜਾਂ ਪੰਜਾਬ ਲਈ ਕਿੰਨਾ ਖਤਰਨਾਕ ਆ, ਉਹ ਬੰਦੇ ਕਿੰਨੇ ਸੂਝਵਾਨ ਤੇ ਕਿੰਨੇ ਸਿਆਣੇ ਹੋਣਗੇ। ਸੋ ਉਵੇਂ ਹੀ ਇਸ ਵੇਲੇ ਜਿਹੜੇ ਦੀਪ ਸਿੱਧੂ ਦੇ ਧਰਤੀ ਤੋਂ ਚਲੇ ਜਾਣ ਦੇ ਜਸ਼ਨ ਮਨਾ ਰਹੇ ਨੇ, ਖੁਸ਼ ਹੋ ਰਹੇ ਨੇ, ਉਹਨਾਂ ਤੋਂ ਸਮਝ ਲਈਏ ਆਪਾਂ ਕਿ ਇਹ ਦੀਪ ਸਿੱਧੂ ਜਿਹੜਾ ਸੀ ਉਹ ਸਿੱਖ ਕੌਮ ਲਈ ਕਿੰਨਾ ਅਹਿਮ ਤੇ ਕਿੰਨਾ ਸੱਚਾ ਸੁੱਚਾ, ਕਿੰਨਾ ਪੰਥਦਰਦੀ ਸੀ ਤੇ ਉਹਦੇ ਤੋਂ ਦੁਖੀ ਸੀਗੇ ਇਹ ਲੋਕ ਉਹਦੇ ਜਿਉਂਦੇ ਜੀ। ਇਹਨਾਂ ਨੂੰ ਡਰ ਲੱਗਦਾ ਸੀ ਕਿ ਦੀਪ ਸਿੱਧੂ ਸਾਨੂੰ ਖਾ ਜੂ। तो ਅੱਜ ਉਹਦੇ ਜਾਣ ਤੋਂ ਬਾਅਦ ਇਹ ਲੋਕ ਭੰਗੜੇ ਪਾ ਰਹੇ ਨੇ, ਲੁੱਡੀਆਂ ਪਾ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ। ਪਰ ਕੋਈ ਗੱਲ ਨਹੀਂ, ਹਾਲਾਤ ਸਮਾਂ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਸਾਡਾ ਵੀ ਵੇਲਾ ਆਊਗਾ। ਜਿਹੜੀ ਗੱਲ ਸਾਡੇ ਪੁਰਾਤਨ ਜੁਝਾਰੂ ਕਹਿੰਦੇ ਰਹੇ ਆ, ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੋਲੇਂਗੇ ਸੀਸ ਪਰ ਬੜੀ ਕਰੇਗੀ ਮੌਜ। तो ਅੱਜ ਲਈ ਇੰਨੇ ਕਾਫੀ। ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।